बिस्मिल्लाहिर्रहमानिर्रहीम। पंजाबी दरस कुरान सूरा आले इमरान दी आयात 161 तो 168 तक। पिछलियां आयतां च भी ये मुसलसल है, दो तीन दरुस यही जिक्र हो रहा है जंगे ओहद दे वाक़यात और वाक़यात च लोकां दे रवैये और हर चीज़ बयान की जा रही है। ਉਹਦੇ ਵਿੱਚ दो तीन मकसद ने। एक तो अटैक हो गया, ਉਹਦਾ जवाब देना, फिर अल्लाह ताला की नुसरत दे कानून और काम करने के तरीके। फिर क्योंकि हुण जमाना करीब आ रहा, जैसे रसूल इतमाम हुज्जत तक वाज़े करने तो बाद लोगों ने उत्थे जमीन ते जो कुछ जन्नत दोज़ख च करना हुंदा अल्लाह ताला ने उस जमीन ते करके विखांदे ने। ਉਹਦਾ टाइम भी बहुत करीब आ रहा है। मदनी सूरतां ने पहला बाब है कुरान का, जिहदी है तीसरी सूर है। ਉਹਦੇ ਵਿੱਚ ਉਹ फिर मुखालफ भी ਜਿਹੜੇ ਨੇ ਕਈਆਂ किस्मां ਦੇ ਨੇ, ਕਈਆਂ किस्मां ਵਿੱਚ ਵੀ ਅੱਗੋਂ ਕਈ किस्मां ਨੇ। ਮਸलन ਜਿਹੜੇ ਕੁਫਾਰ ਨੇ, ਉਹ ਕੁਫਾਰ ਵੀ ਕਈਆਂ किस्मां ਦੇ ਕੁਫਾਰ ਨੇ। अहले किताब ਜਿਹੜੇ ਨੇ ਯਹੂਦੀ ਨੇ, ਉਹਨਾਂ ਵਿੱਚ ਵੀ ਅੱਲਾਹ ਤਾਲਾ ਦੱਸਿਆ ਕੁਰਾਨ 'ਚ ਕਈਆਂ ਕਿਸੇ। ਇਸੇ ਤਰ੍ਹਾਂ ਮੁਸਲਮਾਨਾਂ ਵਿੱਚ ਵੀ ਬੜੇ ਬਜ਼ਾਹਿਰ ਤੇ ਬੜਾ ਵੱਧ ਚੜ ਕੇ ਮੁਸਲਮਾਨ ਨੇ, ਲੇਕਿਨ ਅੰਦਰੋਂ ਉਹਨਾਂ ਦੀ ਅਜੇ ਕੋਈ ਚੀਜ਼ ਠੀਕ ਨਹੀਂ ਹੋਈ, ਉਹਨਾਂ ਦਿਲ ਨਾਲ ਨਹੀਂ ਚੀਜ਼ਾਂ ਕਬੂਲ ਕੀਤੀਆਂ। फिर अल्लाह ताला ये अपना मकसद भी उत्थे पूरा करना है कि हुण लोकां नूं लैदा करना है, लैदा भी कर रहे हैं। फिर मुसलमानां दी जिहड़ी जमात नवीं बन रही है, जिन्हां कोलों अग्गों उम्मते वस्त, जिन्हां तो अग्गों इस्लाम अगां पूरी दुनिया क़यामत तक मुंतकिल करना है, उन्हां दे रवैया ने या उन्हां दी प्रैक्टिसिस ने। रसूल तो बाद उन्हां दा भी तज़किया कीता जा रहा है, उन्हां नूं ट्रेंड कीता जा रहा है, उन्हां नूं इलम दिता जा रहा है, उन्हां नूं अजमाया जा रहा, मुश्किलों चो गुजारिया जा रहा। इस तरह ਉਹਦੇ ਵਿੱਚ ਮੁਸਲਸਲ ਉਹਦੇ ਤੇ ਹੀ ਮੁਖਤਲਿਫ ਰਵਾਇਆਂ ਤੇ ਗੱਲ ਹੋ ਰਹੀ ਹੈ। ਤੇ ਉਹਦੇ 'ਚ ਆਇਤ 161 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਇਹ ਉਹਦੇ 'ਚ ਨਾ ਪਿਛਲੀ ਆਇਤ 'ਚ ਇਹ ਪੈਗੰਬਰ ਤੇ ਇਲਜ਼ਾਮ ਲਾਏ ਜਾ ਰਹੇ ਸਨ। ਇਲਜ਼ਾਮ ਲਾਉਣ ਵਾਲੇ ਕੌਣ ਸਨ? ਆਪਣੇ ਹੀ ਮੁਸਲਮਾਨ। ਕੁਝ ਲੋਕ ਤੇ ਜੰਗ ਸ਼ੁਰੂ ਹੋਣ ਤੋਂ ਪਹਿਲੇ ਹੀ, ਜਿਹੜਾ ਜਿਸ ਤਰ੍ਹਾਂ 300 ਆਪਣੇ ਸੰਗੀ ਲੈ ਕੇ ਅਬਦੁੱਲਾ ਬਿਨ ਉਬਈ ਜਿਹੜਾ ਦੁਸ਼ਮਣ ਇਸਲਾਮ ਸੀ, बड़े लोग ये भी ਇਹਦੇ ਵਿੱਚੋਂ ਆਖਦੇ ਨੇ ਕਿ ਪੈਗੰਬਰ ਨਾਲ ਹੈ। ਪੈਗੰਬਰ ਨਹੀਂ, ਇਹ ਅੱਲਾ ਪੈਗੰਬਰ ਨਾਲ ਕੋਈ ਡਾਇਰੈਕਟ ਨਹੀਂ ਲੋਕਾਂ ਦੀ ਹੁੰਦੀ, ਇਹ ਅੱਲਾ ਨਾਲ ਹੁੰਦੀ ਹੈ। ਅੱਲਾ ਦੀ ਮੁਖਾਲਫਤ 'ਚ ਪੈਗੰਬਰ ਕੋਲ, ਕਿਉਂਕਿ ਅੱਲਾ ਦੀ ਗੱਲ ਹੁੰਦੀ ਹੈ, ਤੇ ਉਹ ਅੱਲਾ ਪੈਗੰਬਰ ਇੱਕ ਹੀ ਚੀਜ਼ ਉਸੇ ਹੁੰਦੇ ਨੇ, ਅੱਲਾ ਦੇ ਨੁਮਾਇੰਦੇ ਹੁੰਦੇ ਨੇ। ਲੇਕਿਨ ਅਸਲਨ ਉਹ ਅੱਲਾ ਦੇ ਦੁਸ਼ਮਣ ਤਸੱਵਰ ਕੀਤੇ ਜਾਂਦੇ ਨੇ, ਔਰ ਦੱਸਿਆ ਵੀ ਇਹ ਜਾਂਦਾ ਹੈ ਕਿ ਅੱਲਾ ਦਾ ਦੁਸ਼ਮਣ ਪੈਗੰਬਰ ਦਾ ਦੁਸ਼ਮਣ ਇੱਕ ਹੀ ਚੀਜ਼ ਮੁਖਾਲਫ। लिहाजा पैगंबर ਜਿਹੜੇ ਨੇ ਉਹ ਆਪਣੀ ਜ਼ਾਤ ਵਾਸਤੇ ਕੁਝ ਨਹੀਂ ਕਰ ਰਹੇ ਹੁੰਦੇ, ਉਹ ਸਾਰੇ ਅੱਲਾ ਦੇ ਹੁਕਮਾਂ ਤੇ ਹੀ ਸਾਰਾ ਕੁਝ ਮੁਸ਼ਕਲਾਂ 'ਚੋਂ ਹਰ ਕੰਮ ਜਿਹੜਾ ਇਸ ਵਾਸਤੇ ਕਰ ਰਹੇ ਨੇ। ਜਿਹੜੇ ਸੰਗੀ ਨੇ ਉਹ ਵੀ ਪੈਗੰਬਰ ਨੂੰ ਐਜ਼ ਏ ਫਰਜ਼ ਨਹੀਂ ਕੋਈ ਉਹ ਇਸ ਤਰ੍ਹਾਂ ਸ਼ਾਇਦ ਸਾਰੇ ਨਾ ਸਪੋਰਟ ਕਰਨ, ਉਹ ਅੱਲਾ ਨੂੰ ਵੀ ਸਪੋਰਟ ਕਰ ਰਹੇ ਹੁੰਦੇ ਨੇ, ਅੱਲਾ ਦੇ ਹੁਕਮ ਤੇ ਪੈਗੰਬਰ ਨੂੰ ਵੀ ਕਰ ਰਹੇ ਹੁੰਦੇ ਨੇ। ਸਾਡੇ ਵੀ ਕਿਆਮਤ ਤੱਕ ਦੀਨ ਦਾ ਤਨਹਾ ਮਾਖਜ਼ ਜਿਹੜੇ ਨੇ ਉਹ ਸੈਯਦਨਾ ਮੁਹੰਮਦ ਨੇ, आखिरी पैगंबर ने। ये अल्लाह ने हुक्म दिता है, आखिरी पैगंबर ने, अल्लाह ने उन्होंने दीन उन्होंने दिता है पहुँचाने वास्ते। ये आप दी तो उत्थे पैगंबर ते भी बड़े इल्ज़ाम लाए जा रहे हैं और ला भी अपने रहे ने। ਉਹਦੇ ਵਿੱਚ अब्दुल्ला बिन उबई ਜਿਹੜਾ ਉਹ 300 ਬੰਦੇ ਲੈ ਕੇ ਪਹਿਲੇ ਹੀ ਨਸ ਗਿਆ। ਕੁਝ ਜਿਹੜੇ ਨੇ ਉਹ ਵਿੱਚੋਂ ਚਲੇ ਗਏ, ਕੁਝ ਫਿਰ ਜੰਗ 'ਚ ਆ ਕੇ ਉਹਨਾਂ ਖਰਾਬੀਆਂ ਕੀਤੀਆਂ। ਲੇਕਿਨ ਜਿਸੇ ਉਹ ਜੰਗ 'ਚ ਜੋ ਵੀ ਸਿਲਸਿਲਾ ਹੋਇਆ ਤੇ ਉਹ ਲੋਕਾਂ ਦੀਆਂ ਜ਼ਿਹਨਾਂ 'ਚ ਲੋਕਾਂ ਇਹ ਬਣਾ ਲਿਆ ਕਿ ਪੈਗੰਬਰ ਦੇ ਨਾਲ ਹੁੰਦੇ ਆ। ਅੱਲਾ ਨੇ ਵਾਅਦਾ ਕੀਤਾ ਫਰਿਸ਼ਤੇ ਨੇ, ਕੈਸਾ ਪੈਗੰਬਰ ਹੈ ਕਿ ਇਹ ਸਾਰੀਆਂ ਗੱਲਾਂ ਪਿਆ ਕਰਦਾ। ਨਾ ਸਮਝੀ ਦੀ ਵਜ੍ਹਾ ਤੋਂ ਹਕਮਤ ਗੱਲ ਦੀ ਲੋਕ ਨਹੀਂ ਸਮਝਦੇ ਕਿ ਇੱਕ ਇੱਕ ਗੱਲ ਦੇ 10-10 ਮੁਖਤਲਿਫ ਪਹਿਲੂ ਹੁੰਦੇ ਨੇ, ਜਿਹਦੇ ਨਾਲ ਉਹਦੀ ਗੱਲ ਬਜ਼ਾਹਿਰ ਇੱਕ ਹੀ ਨਜ਼ਰ ਆ ਰਹੀ ਹੁੰਦੀ ਹੈ, ਲੇਕਿਨ ਉਹ ਸੂਰਤ ਹਾਲ ਬਦਲਦੀ ਜਾਂਦੀ ਹੈ। ਤੇ ਉਹਦੇ ਵਿੱਚ ਉਹ ਮੁਸਲਮਾਨ ਨਹੀਂ ਸ਼ੁਰੂ ਕਰ ਦਿੱਤਾ। ਲੋਕਾਂ ਦੇ ਇਹ ਵੀ ਜ਼ਿਹਨਾਂ ਵਿੱਚ ਕਿ ਉਹ ਸੂਫੀਆਨਾ ਜਿਹੜਾ ਇੱਕ ਤਸੱਵਰ ਹੈ, ਜਿਹੜਾ ਇਸਲਾਮ ਦਾ ਮਤਵਾਜ਼ੀ ਦੀਨ ਤਸੱਵਰ ਹੈ, ਉਹਦਾ ਤਸੱਵਰ ਨੇ ਕਿ ਨਿਗਾਹ ਉਹਦੇ 'ਚ ਸ਼ੇਖ ਦੀ ਨਿਗਾਹ ਨਾਲ ਬੰਦਿਆਂ ਦੀਆਂ ਉਹ ਹੀ ਇਲਮ ਹੈ। ਨਹੀਂ, ਦੀਨ ਇਲਮ ਦਾ ਨਾਂ ਹੈ, ਜਿਹੜੇ ਪੈਗੰਬਰ ਲੈ ਕੇ ਹੁੰਦੇ ਨੇ, ਉਹਦੇ ਨਾਲ ਨਿਗਾਹ ਮਰਦੇ ਮੋਮਨ ਨਾਲ ਕੋਈ ਚੀਜ਼ ਨਹੀਂ ਬਦਲਦੀ। ਉਹਦੇ ਵਿੱਚ ਲੋਕਾਂ ਦੇ ਇਸ ਤਰ੍ਹਾਂ ਦੇ ਜ਼ਿਹਨ ਨਹੀਂ ਦੇ ਸ਼ੇਰ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਹੁੰਦੇ ਨੇ ਕਿ ਉਸੇ ਫਰਿਸ਼ਤੇ ਕੋਈ ਜ਼ਮੀਨ 'ਤੇ ਆ ਗਏ। ਨਹੀਂ, ਇਸ ਤਰ੍ਹਾਂ ਨਹੀਂ।
ਇਸੇ ਤਰ੍ਹਾਂ ਦੀਆਂ ਸੁਸਾਇਟੀਆਂ ਨਾ ਪੈਗੰਬਰ ਮੌਜੂਦ ਹੈ ਉਸੇ ਕੁਝ ਲੋਕ ਇਲਮ ਇਖਲਾਕ ਦੇ ਵਾਲੇ ਨਾਲ ਬਹੁਤ ਆਲਾ ਮਾਯਾਰ ਤੇ ਚਲੇ ਗਏ ਹਨ ਦੁਨੀਆ ਤੇ ਫਿਰ ਐਸੇ ਮੌਕੇ ਤੇ ਅੱਲਾ ਨੇ ਤਰਬੀਅਤ ਕਰਕੇ ਪਹੁੰਚਾ ਦਿੱਤਾ ਸੁਹਾਬਾ ਨੂੰ ਕਿ ਦੁਨੀਆ ਤੇ ਉਹਨਾਂ ਦੇ ਮੁਕਾਬਲੇ 'ਚ ਸ਼ਾਇਦ ਅੱਜ ਵੀ ਕੋਈ ਨਹੀਂ ਉਹ ਬੱਦੂ ਉਹ ਬੱਕਰੀਆਂ ਚੁਗਾਣੇ ਵਾਲੇ ਊਠ ਚੁਗਾਣੇ ਵਾਲੇ ਜਿਹੜੇ ਨੇ ਛੇੜੂ ਉਹਨਾਂ ਨੇ ਐਸੀ ਮਸਲ ਤਰਬੀਅਤ ਕੀਤੀ ਕਿ ਉਹ ਇੰਜ ਮਾਲੀਆ ਤੇ ਖੜੇ ਨੇ ਅੱਜ ਵੀ ਸਭ ਤੋਂ ਉੱਤੇ ਇਲਮ ਇਖਲਾਕ ਦੇ ਮਾਮਲੇ 'ਚ ਤੇ ਉਹਦੇ ਵਿੱਚ ਪੈਗੰਬਰ ਤੇ ਜਿਸ ਇਲਜ਼ਾਮ ਲਾਏ ਤੇ ਆਪਣੇ ਲਾਣੇ ਸ਼ੁਰੂ ਕਰ ਦਿੱਤੇ ਉਹਦੇ ਵਿੱਚ ਫਿਰ ਆਪਣੇ ਜਿਹੜੇ ਨੇ ਮੁਨਾਫਕ ਉਹ ਕਈ ਵਾਰੀ ਸ਼ੁਰੂ ਕਰਦੇ ਨੇ ਗੱਲਾਂ ਕਰਨੀਆਂ ਮਿਹਣੇ ਮਾਰਨੇ ਮੁਖਾਲਫ ਵੀ ਸ਼ਾਮਲ ਹੋ ਜਾਂਦੇ ਨੇ ਜਿਨ੍ਹਾਂ ਪਹਿਲਾਂ ਕੋਈ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਅਬਦੁੱਲਾ ਬਿਨ ਬਈ ਟੁਰ ਗਿਆ ਔਰ ਸਲਮਾ ਅਬੂ ਸਲਮਾ ਤੇ ਅਬੂ ਦੂਸਰੇ ਦੋ ਕਬੀਲਿਆਂ ਨੇ ਆਖਿਆ ਸੀ ਵੀ ਜੰਗ ਇੱਥੇ ਸ਼ਹਿਰ 'ਚ ਰਹਿ ਕਰੀਏ ਤੇ ਉਹ ਜ਼ਾਹਿਰ ਹੈ ਉਹਦੇ ਵਿੱਚ ਮੁਸ਼ਕਲਾਂ ਵੀ ਆਈਆਂ ਤੇ ਉਹਦੇ ਵਿੱਚ ਆਪਣੇ ਵੀ ਫਿਰ ਕਈ ਸ਼ੁਰੂ ਹੋ ਜਾਂਦੇ ਨੇ ਜਿਹੜੇ ਨਾਲ ਕਰੀਬੀ ਸਾਥੀਆਂ ਵਿੱਚ ਵੀ ਇਸ ਤਰ੍ਹਾਂ ਦੀ ਚਹਿਮਗੋਈਆਂ ਸ਼ੁਰੂ ਹੋ ਜਾਂਦੀਆਂ ਫਿਰ ਮੁਖਾਲਫੀਨ ਵੀ ਇਹਨੂੰ ਇਸ਼ੂ ਬਣਾ ਕੇ ਹੋਰ ਹਾਈਲਾਈਟ ਕਰਦੇ ਨੇ ਮੁਹਿੰਮ ਚਲਾਉਂਦੇ ਨੇ ਜਿਸ ਤਰ੍ਹਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਨਹੀਂ ਪ੍ਰੋਪੋਗੰਡੇ ਔਰ ਮੁਹਿੰਮ ਚਲਾਈ ਜਾਂਦੀ ਇਸੇ ਤਰ੍ਹਾਂ ਉਹ ਪੁਰਾਣਾ ਪਿੰਡਾਂ ਦੇ ਸਿਸਟਮ ਵਿੱਚ ਵੀ ਸੋਸ਼ਲ ਮੀਡੀਆ ਆਈ ਪੁਰਾਣਿਆਂ ਵਕਤਾਂ ਵਿੱਚ ਵੀ ਉਹ ਇੱਕ ਤਹਿਰੀਕਾਂ ਔਰ ਪ੍ਰੋਪੋਗੰਡੇ ਕੀਤੇ ਜਾਂਦੇ ਹਨ ਗੱਲਾਂ ਮਸ਼ਹੂਰ ਕੀਤੀਆਂ ਕਰੈਕਟਰ ਅਸੈਸੀਨੇਸ਼ਨ ਕੀਤੀ ਜਾਂਦੀ ਤੇ ਉਹ ਸਿਲਸਿਲੇ 'ਚ ਅੱਲਾਹ ਤਾਲਾ 161 ਆਏ ਤੇ ਇੱਥੋਂ ਪੈ ਗੱਲ ਸ਼ੁਰੂ ਕਰਦੇ ਨੇ ਆਂਦੇ ਨੇ ਇਹ ਕੰਮ ਕਿਸੇ ਪੈਗੰਬਰ ਨੂੰ ਨਹੀਂ ਜਚਦਾ ਕਿ ਉਹ ਆਪਣੀ ਸ਼ਾਨ ਦੇ ਖਿਲਾਫ ਕੁਝ ਕਰੇ ਔਰ ਜਿਹੜਾ ਬਦਨੀਅਤ ਹੈ ਕਿਆਮਤ ਵਾਲੇ ਦਿਨ ਉਹ ਆਪਣੀ ਇਸ ਬੁਰੀ ਨੀਅਤ ਨਾਲ ਹਾਜ਼ਰ ਹੋਵੇਗਾ ਤੇ ਫਿਰ ਆਰੋ ਸ਼ਖਸ ਨੂੰ ਉਸ ਦਾ ਪੂਰਾ ਬਦਲਾ ਮਿਲ ਜਾਏਗਾ ਔਰ ਉਹਦੇ ਤੇ ਕੋਈ ਜ਼ਿਆਦਤੀ ਨਹੀਂ ਹੋਵੇਗੀ ਕਿਸੇ ਵੀ ਬੰਦੇ ਤੇ ਕੋਈ ਜ਼ਿਆਦਤੀ ਨਹੀਂ ਹੋਵੇਗੀ ਉਹ ਸਮਝਦੇ ਹਨ ਕਿ ਮਸਾਂ ਇਹ ਬੜਾ ਉਸੇ ਪ੍ਰੋਪਗੈਂਡਾ ਹਿਸਟਰੀ ਦੱਸਦੀ ਸ਼ੁਰੂ ਹੋ ਗਿਆ ਕਿ ਇਹ ਪੈਗੰਬਰ ਨੇ ਗਲਤੀ ਕੀਤੀ ਹੈ ਬਾਹਰ ਜਾ ਕੇ ਜੰਗ ਕਰਨ ਦਾ ਫੈਸਲਾ ਕਰਕੇ ਹਾਲਾਂਕਿ ਉਹ ਫੈਸਲਾ ਜਿਹੜਾ ਮੁਸ਼ਾਵਰਤ ਨਾਲ ਕੀਤਾ ਗਿਆ ਸੀ ਸਾਰਿਆਂ ਕੋ ਪੁੱਛਿਆ ਗਿਆ ਸੀ ਜ਼ਾਹਿਰ ਹੁਣ 5 ਸਲਾਮਾਂ ਨੇ ਤੇ ਉਹਦੇ ਚੋਂ ਇੱਕ ਤੇ ਫੈਸਲਾ ਕਰਨਾ ਹੀ ਹੈ ਔਰ ਫੈਸਲਾ ਬਿਲਕੁਲ ਠੀਕ ਸੀ ਬਾਅਦ 'ਚ ਹਿਸਟਰੀ ਵੀ ਦੱਸਿਆ ਅੱਲਾ ਵੀ ਪਤਾ ਦੱਸਦੇ ਨੇ ਠੀਕ ਸੀ ਤੇ ਉਹ ਸਾਰਿਆਂ ਇਹ ਆਖਿਆ ਕਿ ਬਾਹਰ ਨਿਕਲ ਕੇ ਜਿੰਨਾ ਆਖਿਆ ਸੀ ਉਸ ਵੇਲੇ ਉਹ ਇਸ ਤਰ੍ਹਾਂ ਦੇ ਪਾੜੇ ਬਣ ਜਾਂਦੇ ਨੇ ਆਂਦੇ ਨੇ ਹਾਲਾਂਕਿ ਉਹਦੇ 'ਚ ਆਪਣੀ ਗਲਤੀ ਹੈ ਤੇ ਆਂਦੇ ਨੇ ਬਾਹਰ ਨਿਕਲ ਕੇ ਜਿਹੜਾ ਨਹੀਂ ਉੱਥੇ ਉਹ ਪਹਾੜਾਂ ਦੇ ਨੇੜੇ ਜਾ ਕੇ ਮੁਕਾਬਲਾ ਕਰਨਾ ਸੀ ਆਂਦੇ ਸੀ ਇੱਥੇ ਸ਼ਹਿਰ 'ਚ ਰਹਿ ਕੇ ਗੁਰੀਲਾ ਟਾਈਪ ਜੰਗ ਜਾਂ ਇਸ ਤਰ੍ਹਾਂ ਦਾ ਕੋਈ ਕਰੀਏ ਘਰਾਂ 'ਚ ਬਹਿ ਕੇ ਤੇ ਉਹ ਬੜੀ ਗਲਤੀ ਸੀ ਤੇ ਅੱਲਾਹ ਤਾਲਾ ਫਿਰ ਆਂਦੇ ਹਨ ਕਿ ਪੈਗੰਬਰ ਨੂੰ ਜਿਹੜਾ ਨਾ ਇਹਨਾਂ ਨੇ ਸਾਨੂੰ ਮਰਵਾ ਦਿੱਤਾ ਅਗਲੀਆਂ ਆਇਤਾਂ 'ਚ ਪਿਛਲੀਆਂ 'ਚ ਇਸ ਤਰ੍ਹਾਂ ਦਾ ਹੀ ਤਸੱਵਰ ਇਸ ਆਂਦੇ ਨੇ ਕਿ ਇਹ ਪੈਗੰਬਰ ਨੇ ਜਿਹੜਾ ਨਾ ਉਹ ਫੈਸਲੇ ਦੀ ਵਜ੍ਹਾ ਤੋਂ ਇਹ ਆਪਣੀ ਜੁਰਤ ਵਿਖਾਉਣਾ ਹੈ ਕਈ ਇਲਜ਼ਾਮ ਲਾ ਕੇ ਇਹਨਾਂ ਆਇਤਾਂ ਵਿੱਚ ਵੀ ਇਹਨਾਂ ਚੀਜ਼ਾਂ ਦੀ ਸ਼ਹਾਦਤ ਮਿਲਦੀ ਹੈ ਤੇ ਆਖਿਆ ਇਹਨੇ ਤਾਂ ਸਾਨੂੰ ਮਰਵਾਉਣ ਵਾਸਤੇ ਨਾ ਉੱਥੇ ਬਹਾਦਰੀ ਵਿਖਾਉਣ ਵਾਸਤੇ ਲਿਆ ਗਏ ਨੇ ਤੇ ਇਸ ਤਰ੍ਹਾਂ ਦੇ ਰਵੱਈਏ ਜਿਸ ਤਰ੍ਹਾਂ ਪੈਗੰਬਰ ਜਿਹੜਾ ਉਹਨੇ ਸਾਨੂੰ ਤੇ ਮਰਵਾ ਦਿੱਤਾ ਜਾਂ ਇਹਨੇ ਕੋਈ ਨੀਤੀ ਜਾਂ ਗਲਤ ਫੈਸਲਾ ਕੀਤਾ ਤੇ ਉਹ ਅੱਲਾਹ ਤਾਲਾ ਕਹਿੰਦੇ ਨੇ ਕੰਮ ਪੈਗੰਬਰ ਨੂੰ ਨਹੀਂ ਜਚਦਾ ਕਿ ਉਹ ਆਪਣੀ ਸ਼ਾਨ ਦੇ ਖਿਲਾਫ ਕੁਝ ਕਰੇ ਜਿਹੜਾ ਪੈਗੰਬਰ ਹੈ ਉਹ ਸਾਜ਼ਿਸ਼ਾਂ ਨਹੀਂ ਕਰਦੇ ਨਾ ਹੀ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਨੇ ਕਿ ਪੈਗੰਬਰ ਜਿਹੜੇ ਨੇ ਉਹ ਅੱਲਾ ਦੀ ਨਿਗਰਾਨੀ 'ਚ ਅੱਲਾ ਦਾ ਦੀਨ ਉਹਨਾਂ ਤੋਂ ਕਿਆਮਤ ਤੱਕ ਵਾਸਤੇ ਸ਼ੁਰੂ ਹੋਣਾ ਪੈਗੰਬਰ ਦੇ ਘਰ ਵਾਲਿਆਂ ਨੂੰ ਅੱਲਾ ਤਾਲਾ ਆਂਦੇ ਨੇ ਕਿ ਜੇ ਇੱਥੇ ਰਹਿਣਾ ਤੇ ਸਹੀ ਬੰਦੇ ਬਣ ਕੇ ਰਹਿਣਾ ਤੁਸੀਂ ਕੋਈ ਐਸੀ ਹਰਕਤ ਨਹੀਂ ਕਰ ਸਕਦੇ ਪੈਗੰਬਰ ਪੈਗੰਬਰ ਦਾ ਇਹ ਸ਼ਾਨੇ ਸ਼ਾਨ ਨਹੀਂ ਹੁੰਦਾ ਕਿ ਇਸ ਤਰ੍ਹਾਂ ਦੀ ਇੱਕ ਵਾਰੀ ਫਤਹ ਮੱਕਾ ਤੇ ਇੱਕ ਇਸਲਾਮ ਦੇ ਵੱਡੇ ਦੁਸ਼ਮਣ ਨੂੰ ਜੈਸੇ ਫੜ ਕੇ ਲਿਆਂਦਾ ਗਿਆ ਉਹ ਆਪਨੇ ਆਖਿਆ ਸੀ ਕਿ ਜਿੱਥੇ ਲੱਭਣ ਮਾਰ ਦਿਓ ਲੇਕਿਨ ਸੈਯਦਨਾ ਉਸਮਾਨ ਗਾਲਬਨ ਉਹਦੀ ਹਮਾਇਤ 'ਚ ਖਲੋਗੇ ਤੇ ਆਪ ਦੀ ਮਰਜ਼ੀ ਸੀ ਕਿ ਇਹਨੂੰ ਮਾਰ ਦਿੱਤਾ ਜਾਏ ਲੇਕਿਨ ਉਹ 2-3 ਵਾਰੀ ਉਹਨਾਂ ਆਖਿਆ ਵੀ ਇਹਨੂੰ ਮਾਫ ਕਰ ਦਿਓ ਮੈਨੂੰ ਨਾਂ ਨਹੀਂ ਹੁਣ ਸ਼ਾਇਦ ਅਬਦੁੱਲਾ ਬਿਨ ਬਈ ਹੋ ਸਕਦਾ ਜਾਂ ਕੋਈ ਇਸ ਲੈਵਲ ਦਾ ਹੀ ਬੰਦਾ ਸੀ ਜਿਹੜੇ 2-4 ਬੰਦਿਆਂ 5-6 ਬੰਦਿਆਂ ਨੂੰ ਹੁਕਮ ਸੀ ਤੇ ਉਹ ਆਪ ਖਾਮੋਸ਼ ਰਹੇ ਤੁਹਾਨੂੰ ਸਮਝ ਨਹੀਂ ਆ ਰਹੀ ਤੇ ਉਹ ਕਿਸੇ ਨੇ ਵਿੱਚੋਂ ਆਖਿਆ ਤੁਸੀਂ ਸਾਨੂੰ ਇਸ਼ਾਰਾ ਕਰ ਦਿੰਦੇ ਥੋੜਾ ਕੁ ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਪੈਗੰਬਰ ਇਸ ਤਰ੍ਹਾਂ ਇਸ਼ਾਰਿਆਂ 'ਚ ਗੱਲਾਂ ਨਹੀਂ ਕਰਦੇ ਪੈਗੰਬਰ ਦਾ ਇੱਕ ਖਾਸ ਮਨਸਬ ਹੁੰਦਾ ਹਰ ਲਿਹਾਜ਼ ਨਾਲ
ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਬਦਨੀਅਤ ਹੈ ਇਹ ਮਸਮ ਅੱਲਾਹ ਤਾਲਾ ਫਿਰ ਕਹਿੰਦੇ ਨੇ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਤੁਸੀਂ ਪੈਗੰਬਰ ਦੀ ਗੱਲ ਵੇ ਕਰਦੇ ਹੋ। ਇਹ ਤੇ ਜਿਹੜਾ ਵੀ ਕੋਈ ਬਦਨੀਤੀ ਕਰਦਾ ਹੈ ਉਹਨਾਂ ਇਸ ਤਰ੍ਹਾਂ ਦਾ ਪ੍ਰੋਪਗੈਂਡਾ ਕੀਤਾ ਕਿ ਪੈਗੰਬਰ ਦੀ ਬਦਨੀਤੀ ਸੀ, ਬਦਨੀਤੀ ਨਾਲ ਸਾਨੂੰ ਇਹ ਗਲਤ ਫੈਸਲਾ ਕਰਕੇ ਤੇ ਮਰਵਾਉਣਾ ਚਾਹੁੰਦੇ ਹਨ ਸਾਨੂੰ, ਜਾਂ ਇਸ ਤਰ੍ਹਾਂ ਦੀਆਂ ਗੱਲਾਂ। ਜ਼ਾਹਿਰ ਹੈ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ। ਤੇ ਜਿਹੜਾ ਬਦਨੀਅਤ ਅੱਲਾ ਕਹਿੰਦੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਪੈਗੰਬਰ ਦੀ ਇਹ ਸ਼ਾਨ ਨਹੀਂ, ਪੈਗੰਬਰ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ। ਪੈਗੰਬਰ ਤੇ ਤੁਸੀਂ ਗਲਤ ਇਲਜ਼ਾਮ ਲਾ ਰਹੇ ਹੋ। ਜਿਹੜਾ ਬਦਨੀਅਤ ਹੁੰਦਾ ਹੈ ਨਾ, ਕੋਈ ਵੀ ਹੋਵੇ, ਜਿਹੜਾ ਵੀ ਕੋਈ ਗਲਤ ਕੰਮ ਕਰਦਾ, ਕਿਆਮਤ ਵਾਲੇ ਦਿਨ ਉਹ ਆਪਣੀ ਇਸ ਬੁਰੀ ਨੀਅਤ ਨਾਲ ਹੀ ਹਾਜ਼ਰ ਹੋਵੇਗਾ। ਵੀ ਇਸ ਤਰ੍ਹਾਂ ਨਹੀਂ ਕਿ ਇੱਥੇ ਪੈਗੰਬਰ ਨੂੰ ਤੇ ਅਵੇਅਰਨੈਸ ਹੁੰਦੀ ਹੈ, ਬਹੁਤ ਜ਼ਿਆਦਾ ਦਿੱਤੀ ਜਾਂਦੀ ਹੈ, ਅੱਲਾ ਦੀਆਂ ਕਈ ਨਿਸ਼ਾਨੀਆਂ ਵੀ ਵਿਖਾ ਦਿੱਤੀਆਂ ਜਾਂਦੀਆਂ ਨੇ। ਤੇ ਇਹ ਜਿਹੜਾ ਬਦਨੀਅਤ ਹੋਵੇਗਾ ਉਹਦੇ ਚ ਇਸ ਚੀਜ਼ ਦੀ ਤਕਸੀਮ ਹੀ ਕੋਈ ਨਹੀਂ, ਪੈਗੰਬਰ ਦਾ ਬੇਟਾ, ਪੈਗੰਬਰ ਦੀ ਬੀਵੀ। ਇਹ ਰਵੱਈਆ ਹੈ ਹਰ ਇਨਸਾਨ ਦਾ, ਉਹ ਜਿਹਦਾ ਵੀ ਹੋਵੇਗਾ ਉਹ ਇੱਕ ਲੈਵਲ ਤੇ ਹੀ ਚੈੱਕ ਕੀਤਾ ਜਾ ਰਿਹਾ। ਮਤਲਬ ਅੱਲਾ ਕਿਆਮ ਬਿਲਕਿਸ ਇਨਸਾਫ ਤੇ ਕਾਇਮ ਰਹਿ ਕੇ ਚੀਜ਼ਾਂ ਕਰਦੇ ਨੇ, ਮਾਮਲਾ ਕਰਦੇ ਨੇ। ਉਹ ਕਿ ਇੰਜ ਨਹੀਂ ਕਰਦੇ ਕਿ ਆ ਮੇਰਾ ਤੇ ਆ ਤੇਰਾ ਤੇ ਇੱਦਾਂ ਗੁੰਜਾਇਸ਼ ਤੇ ਇੱਦਾਂ ਗੁੰਜਾਇਸ਼ ਨੇ। ਤੇ ਉਹ ਬੁਰੀ ਨੀਅਤ ਨਾਲ ਹਾਜ਼ਰ ਹੋਵੇਗਾ ਤੇ ਫਿਰ ਆਰੋਸ ਨੂੰ ਉਸਦਾ ਪੂਰਾ ਬਈ ਆਰੋਸ ਬੰਦੇ ਨੂੰ ਉਹਦਾ ਪੂਰਾ ਬਦਲਾ ਵੀ ਮਿਲੇਗਾ। ਉਹਦੇ ਤੇ ਕੋਈ ਜ਼ਿਆਦਤੀ ਨਹੀਂ ਹੋਵੇਗੀ। ਮਸਾ ਇਸ ਤਰ੍ਹਾਂ ਨਹੀਂ ਹੋਣਾ ਕਿ ਇੱਥੇ ਕੋਈ ਕਿਸੇ ਨੇ ਬਦਨੀਤੀ ਵਿਖਾਈ ਹੈ ਜਾਂ ਕੋਈ ਗਲਤ ਚੀਜ਼ ਕੀਤੀ ਹੈ, ਇਹ ਜਾਂ ਅੱਛੀ ਕੀਤੀ ਹੈ ਤੇ ਇੱਥੇ ਹੀ ਮਾਮਲਾ ਖਤਮ ਹੋ ਜਾਣਾ। ਨਹੀਂ, ਇਹ ਅਗਰ ਨਾਲ ਲੈ ਕੇ ਜਾਏਗਾ। ਔਰ ਉੱਥੇ ਜਾ ਕੇ ਫਿਰ ਇਸ ਤਰ੍ਹਾਂ ਦਾ ਵੀ ਮਾਮਲਾ ਨਹੀਂ ਹੋਣਾ ਕਿ ਕਿਸੇ ਨੂੰ ਪੈਗੰਬਰ ਨੂੰ ਜਾਂ ਕਿਸੇ ਪੈਗੰਬਰ ਦੇ ਰਿਸ਼ਤੇਦਾਰ ਨੂੰ ਜਾਂ ਕਿਸੇ ਮੁਖਾਲਫ ਨੂੰ ਜਾਂ ਮਤਲਬ ਫੇਅਰ ਮਾਮਲਾ ਹੋਣਾ, ਇਨਸਾਫ ਤੇ ਮਾਮਲਾ ਹੋਣਾ। ਇਹ ਅੱਲਾਹ ਤਾਲਾ ਬਾਰ ਆਉਂਦੇ ਨੇ ਕਿ ਫੈਸਲੇ ਇਨਸਾਫ ਤੇ ਹੋਣੇ ਨੇ। ਬੜਿਆਂ ਲੋਕਾਂ ਨੂੰ ਇਸ ਚੀਜ਼ ਤੇ ਵੀ ਉਬਾਮ ਦਾ ਸ਼ਿਕਾਰ ਹੁੰਦੇ ਨੇ, ਵਿਚਾਰੇ ਗਲਤੀਆਂ ਕਰਦੇ, ਮਾਸੂਮ ਸਾਦਾ ਲੋਕ। ਉਹਨਾਂ ਨੂੰ ਦੱਸਿਆ ਜਾਂਦਾ ਕਿ ਨਹੀਂ ਤੁਸਾਂ ਦੇ ਕੱਖ ਇੱਦੇ ਕਰਨਾ ਤੇ ਤੁਹਾਨੂੰ ਤਾਂ ਉੱਥੇ ਫਲਾਣੇ ਨੇ ਬਖਸ਼ਾ ਲੈਣਾ। ਇਸ ਤਰ੍ਹਾਂ ਦੇ ਫਿਰ ਝੂਠੇ ਕਿਸੇ ਕਹਾਣੀਆਂ ਮਸ਼ਹੂਰ ਕਰ ਦਿੱਤੇ ਜਾਂਦੇ ਨੇ ਕਿ ਫਲਾਣੇ ਦੀ ਨਸਲ ਤੇ ਅਸਾਂ ਤੇ ਫਲਾਣੇ ਦੇ ਪਿੱਛੇ ਲੱਗ ਜਾਣਾ। ਜਿਸ ਤਰ੍ਹਾਂ ਪੈਗੰਬਰਾਂ ਨਾਲ ਵੀ ਇਹ ਚੀਜ਼ਾਂ ਮਨਸੂਬ ਕਰ ਦਿੱਤੀਆਂ ਜਾਂਦੀਆਂ, ਜਿਸ ਤਰ੍ਹਾਂ ਕਿਸੇ ਪੈਗੰਬਰ ਨੇ ਉੱਥੇ ਜੰਨਤ ਦੇ ਸਰਟੀਫਿਕੇਟ ਵੰਡ ਰਿਹਾ ਹੋਣਾ, ਜਿਨ ਦਿਲ ਕਰਨਾ ਦੇਣਾ। ਐਸੀ ਕੋਈ ਗੱਲ ਨਹੀਂ। ਕੁਰਾਨ ਨਫੀ ਕਰ ਇਹ ਜ਼ਿਆਦਾ ਚੀਜ਼ਾਂ ਜਿਹੜੀਆਂ ਨੇ ਪੈਦਾ ਹੋਣ ਦੀ ਵਜ੍ਹਾ ਵੀ ਹੈ ਕਿ ਲੋਕ ਕੁਰਾਨ ਤੋਂ ਬਹੁਤ ਹੀ ਦੂਰ ਨੇ। ਇਹ ਨਹੀਂ ਕਿ ਕੋਈ ਥੋੜੇ ਜਿਹੇ ਦੂਰ ਨੇ, ਬਿਲਕੁਲ ਹੀ ਦੂਰ ਨੇ। ਉਲਟਾ ਕੁਰਾਨ ਦੇ ਮੁਖਾਲਫ ਜ਼ਿਆਦਾ, ਜਿਹੜੇ ਜ਼ੁਬਾਨ 'ਚ ਅਸੀਂ ਗੱਲ ਇਹ ਜ਼ੁਬਾਨ ਸਮਝਣ ਵਾਲੇ ਜ਼ਿਆਦਾ ਲੋਕ ਜਿਹੜੇ ਨੇ ਕੁਰਾਨ ਤੋਂ ਵਾਕਿਫ ਹੀ ਨਹੀਂ, ਬਲਕਿ ਕੁਰਾਨ ਤੋਂ ਉਲਟੀਆਂ ਗੱਲਾਂ ਜਿਹੜੀਆਂ ਨੇ ਕੁਰਾਨ ਦੇ ਖਿਲਾਫ, ਉਹਨਾਂ ਨੂੰ ਕੁਰਾਨ ਦੀਆਂ ਗੱਲਾਂ ਸਮਝ ਕੇ ਤੇ ਮਾਸ਼ਰੇ 'ਚ ਮਸ਼ਹੂਰ ਕੀਤੀਆਂ। ਤੇ ਅਗਲੀ ਆ ਚੱਲਾਂ ਤੇ ਫਿਰ ਜਿਹੜਾ ਅੱਲਾ ਦੀ ਸ਼ਬਾਸ਼ੀ ਚਾਹੁੰਦਾ ਹੈ ਉਹਨਾਂ ਲੋਕਾਂ ਦੀ ਤਰ੍ਹਾਂ ਹੋ ਜਾਏਗਾ। ਜਿਹੜਾ ਅੱਲਾ ਦੀ ਸ਼ਬਾਸ਼ੀ ਚਾਹੁੰਦਾ ਹੈ ਉਹ ਉਹਨਾਂ ਲੋਕਾਂ ਦੀ ਤਰ੍ਹਾਂ ਹੋ ਜਾਏਗਾ ਜਿਹੜੇ ਖੁਦਾ ਦੀ ਨਾਰਾਜ਼ੀ ਲੈ ਕੇ ਉਹਦੇ ਕੋਲ ਹਾਜ਼ਰ ਹੋਣ ਦੇ, ਔਰ ਜਿਨ੍ਹਾਂ ਦਾ ਠਿਕਾਣਾ ਦੋਜ਼ਖ ਹੈ। ਉਸ ਤੋਂ ਬੁਰਾ ਠਿਕਾਣਾ ਕੀ ਹੋ ਸਕਦਾ? ਅੱਲਾ ਕਹਿੰਦੇ ਨੇ ਵੀ ਜਿਹੜਾ ਅੱਲਾ ਦੀ ਮਸਾਂ ਅੱਛੀਆਂ ਚੀਜ਼ਾਂ ਵਾਸਤੇ ਕੰਮ ਕਰਦਾ, ਅੱਲਾ ਦੀ ਸ਼ਬਾਸ਼ ਚਾਹੁੰਦਾ ਹੈ, ਅੱਲਾ ਦੀ ਖੁਸ਼ਨੂਦੀ ਵਾਸਤੇ ਆਪਣਾ ਇੱਕ ਲਮਹਾ ਗੁਜ਼ਾਰਦਾ ਹੈ, ਉਹ ਇਹ ਕਿਸ ਤਰ੍ਹਾਂ ਹੋ ਸਕਦਾ ਵੀ ਉਹਨਾਂ ਲੋਕਾਂ ਹੋ ਜਾਣੇ ਜਿਹੜੇ ਖੁਦਾ ਦੀ ਨਾਰਾਜ਼ੀ ਲੈ ਕੇ ਉਹਦੇ ਕੋਲ ਹਾਜ਼ਰ ਹੋਣ ਦੇ, ਖੁਦਾ ਦੇ ਖਿਲਾਫ ਚੀਜ਼ਾਂ ਕਰਕੇ ਉਹਦੇ ਕੋਲ ਅੱਲਾ ਕੋਲ ਜਾਣ ਦੇ। ਤੇ ਇਸ ਤਰ੍ਹਾਂ ਹੋ ਜਾਏ ਤਾਂ ਵੀ ਉਹ ਦੋਵੇਂ ਬਰਾਬਰ ਹੋ ਜਾਣ ਦੇ? ਨਹੀਂ, ਉਹ ਜਿਨ੍ਹਾਂ ਹਾਜ਼ਰ ਹੋਣ ਦੇ ਔਰ ਜਿਨ੍ਹਾਂ ਦਾ ਠਿਕਾਣਾ ਦੋਜ਼ਖ ਹੈ, ਉਸ ਤੋਂ ਬੁਰਾ ਠਿਕਾਣਾ ਕੋਈ ਨਹੀਂ। ਅੱਲਾਹ ਤਾਲਾ ਕਹਿੰਦੇ ਨੇ ਇੱਕ ਬੰਦੇ ਨੂੰ ਅਸਲ ਗੱਲ ਇਹ ਕਰਨ ਕਿਆਮਤ ਤੱਕ ਵਾਸਤੇ ਕੁਰਾਨ ਦੀਆਂ ਗੱਲਾਂ ਨੇ, ਹਰ ਇਨਸਾਨ ਨੂੰ ਉਹਦੇ ਇਲਮ ਅਮਲ ਦੇ ਸਜ਼ਾ ਲੱਭੇ। ਉਹਦੇ ਕਿਸੇ ਇਸ ਵਜ੍ਹਾ ਤੋਂ ਨਹੀਂ ਕਿ ਸ਼ਾਨਾ ਦੇ ਮਿਆਣਾ ਤੇ ਲੰਬੜਦਾਰ ਤੇ ਬਿਲਕੁਲ ਐਸਾ ਕੋਈ ਸਿਸਟਮ ਨਹੀਂ। ਇਹਦੀ ਨਫੀ ਕੁਰਾਨ ਬਾਰ ਬੜੀਆਂ, ਪੂਰਾ ਕੁਰਾਨ ਹੈ ਹੀ ਇਹਦੀ ਨਫੀ। ਲੇਕਿਨ ਕਿਉਂਕਿ ਅਸੀਂ ਕੁਰਾਨ ਤੋਂ ਵਾਕਿਫ ਨਹੀਂ ਤੇ ਅਸੀਂ ਫਿਰ ਉਹ ਜ਼ਿਆਦਾ ਚੀਜ਼ਾਂ ਜਿਹੜੀਆਂ ਨੇ ਉਹ ਐਸੀਆਂ ਹੀ ਅਸੀਂ ਉਹਨਾਂ ਨੂੰ ਦੀਨ ਕੁਰਾਨ ਅੱਲਾ ਦੀ ਗੱਲ ਹੀ ਸਮਝ ਕੇ ਕਰ ਰਹੇ ਹੁੰਦੇ ਹਾਂ। ਪੈਗੰਬਰ ਨਾਲ ਰਿਲੇਟ ਕਰਕੇ ਐਸੀਆਂ ਗੱਲਾਂ ਇਨਸਾਨਾਂ ਨੂੰ ਦੱਸ ਦਿੱਤੀਆਂ ਜਾਂਦੀਆਂ ਨੇ ਤੇ ਉਹ ਇਹ ਸਮਝਦਾ ਕਿ ਵਾਕਈ ਇਹ ਪੈਗੰਬਰ ਦੀਆਂ ਗੱਲਾਂ ਨੇ। ਹਾਲਾਂਕਿ ਕੁਰਾਨ ਦੇ ਸਾਹਮਣੇ ਰੱਖ ਕੇ ਵੇਖੀਏ ਤੇ ਬਰੇ ਸਗੀਰ ਦਾ ਜਿਹੜਾ ਦੀਨ ਹੈ, ਫਿਰਕਾ ਪ੍ਰਸਤੀ, ਤਸੱਵੁਫ, ਇਹ ਇਸਲਾਮ ਦਾ ਦੀਨ ਨਹੀਂ ਹੈ। ਦੋ ਡਿਫਰੈਂਟ ਚੀਜ਼ਾਂ ਨੇ। ਅਗਲੀ ਆਇਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ ਅੱਲਾ ਦੇ ਨਜ਼ਦੀਕ ਇਹਨਾਂ ਦੇ ਦਰਜੇ ਅਲੱਗ ਹੋਣ ਦੇ, ਔਰ ਜੋ ਕੁਝ ਕਰ ਰਹੇ ਨੇ ਅੱਲਾ ਉਸ ਨੂੰ ਵੇਖ ਰਿਹਾ ਹੈ। ਅੱਲਾ ਉਹੀ ਗੱਲ ਜਿਹੜੀ ਉੱਤੇ ਕੀਤੀ ਹੈ ਜਾਂ ਬਾਰ ਪੂਰੀ ਕੁਰਾਨ ਕਰਦਾ ਅੱਲਾਹ ਤਾਲਾ ਤੇ ਉੱਥੇ
ਦੂਸਰੀਆਂ ਆਇਤਾਂ ਜਾਂਦੇ ਨੇ ਕਿ ਉੱਥੇ ਮਾਵਾਂ ਨੇ ਬੱਚੇ ਲਾ, ਮਾਂ ਤੋਂ ਵੱਡਾ ਰਿਸ਼ਤਾ ਤਾਂ ਕੋਈ ਨਹੀਂ ਹੁੰਦਾ ਬੱਚੇ ਨਾਲ, ਤਾਂ ਉਹਨਾਂ ਬੱਚਾ ਲਾ ਕੇ ਪਰਾਂ ਸੜਨਾ, ਐਸਾ ਸਖਤ ਮਾਮਲਾ ਹੋਣਾ। ਉੱਥੇ ਤੇ ਇੱਕ ਇੱਕ ਬੰਦੇ ਨੂੰ ਜੋ ਇੱਕ ਇੱਕ ਮਿਲੀਮੀਟਰ ਨਾ ਪਿਆ ਜਾਣਾ। ਕਈਆਂ ਦੀ ਸੂਈ ਵਿਸ਼ਕਾਰ ਹਟ ਜਾਣੀ ਹੈ, ਇੱਕ ਪਾਸਿਓਂ ਵੇਖਣਾ ਮੁਕੰਮਲ ਇੰਜ ਤਰਾਜ਼ੂ ਤੇ ਹਰ ਚੀਜ਼ ਤੁਲਣੀ ਹੈ, ਤੇ ਉਹ ਵਿਸ਼ਕਾਰ ਹਟ ਜਾਣੀ ਹੈ। ਤੇ ਉਦੋਂ ਵੇਖੋ ਤਾਂ ਲੱਗਦਾ ਇਹ ਮਤਲਬ ਜੰਨਤ ਜਾਣ ਦੇ ਮੁਸਤਕ ਨੇ, ਤੇ ਉਦੋਂ ਵੇਖੋ ਤਾਂ ਜਨਮ ਮਿਲ ਉੱਥੇ ਹੀ ਆ ਕੇ ਅੱਲਾਹ ਤਾਲਾ ਨੇ ਕੁਝ ਲੋਕਾਂ ਨੂੰ ਆਨਰ ਦੇਣੀ ਹੈ ਵੀ ਦੱਸੋ, ਫੈਸਲਾ ਅੱਲਾਹ ਨੇ ਕਰਨਾ ਹੈ, ਲੇਕਿਨ ਨਾਰਨ ਤੇਰੇ ਵਾਸਤੇ ਆਖਣਾ ਹੈ। ਤੋ ਗਾਲਬਨ ਇਸ ਸਾਈਡ ਤੇ ਹੀ ਮਾਮਲਾ ਹੋਣਾ, ਕਿਉਂਕਿ ਅੱਲਾਹ ਜਿਸ ਤਰ੍ਹਾਂ ਦੁਨੀਆ ਤੇ ਇਨਸਾਨ ਨਾਲ ਮਾਮਲਾ ਕਰ ਰਹੇ ਨਾ ਬਹੁਤ ਜ਼ਿਆਦਾ ਇਨਸਾਨ ਦੀ ਫੇਵਰ 'ਚ, ਤੇ ਉੱਥੇ ਵੀ ਜੇ ਗੁੰਜਾਇਸ਼ ਹੋਈ ਜੇ ਅੱਲਾਹ ਦੇ ਕਾਇਦੇ ਕਾਨੂੰਨ ਤੇ ਇਨਸਾਫ ਦੇ ਮਾਯਾਰ ਤੇ ਪੂਰਿਆ ਹੋ ਕੇ ਕੋਈ ਮਿਡਲ 'ਚ ਖਲੋ ਗਿਆ ਤੇ ਉੱਧਰ ਹੀ ਚਾਂਸ ਨਹੀਂ ਆ। ਇਹ ਬਹਰਹਾਲ ਇਹ ਅੱਲਾਹ ਦਾ ਮਾਮਲਾ ਹੈ। ਅੱਲਾਹ ਜਿਹੜੀਆਂ ਚੀਜ਼ਾਂ ਦਾ ਇਲਮ ਆਪਣੇ ਕੋਲ ਰੱਖਿਆ ਉਹਨਾਂ ਤੇ ਅੰਦਾਜ਼ੇ ਮੇਰਾ ਖਿਆਲ ਨਹੀਂ ਲਾਣੇ ਚਾਹੀਦੇ। ਸੱਚੀ ਗੱਲ ਤੇ ਕਿ ਅੱਲਾਹ ਨੇ ਤੇ ਮੰਨਣ ਵਾਲਿਆਂ ਤੇ ਬੜਾ ਇਹਸਾਨ ਕੀਤਾ ਹੈ ਕਿ ਉਹਨਾਂ ਦੇ ਅੰਦਰ ਉਹਨਾਂ ਦੇ ਹੀ ਇੱਕ ਬੰਦੇ ਨੂੰ ਰਸੂਲ ਬਣਾਇਆ ਹੈ, ਜਿਹੜਾ ਉਹਨਾਂ ਨੂੰ ਉਸ ਦੀਆਂ ਆਇਤਾਂ ਸੁਣਾਉਂਦਾ ਹੈ, ਉਹਨਾਂ ਨੂੰ ਪਾਕ ਕਰਦਾ ਹੈ, ਔਰ ਇਸ ਮਕਸਦ ਵਾਸਤੇ ਉਹਨਾਂ ਨੂੰ ਕਾਨੂੰਨ ਤੇ ਹਿਕਮਤ ਦੀ ਤਾਲੀਮ ਦਿੰਦਾ ਹੈ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਤੋਂ ਪਹਿਲੇ ਉਹ ਖੁੱਲੀ ਗੁੰਮਰਾਹੀ ਵਿੱਚ ਆਣ। ਅੱਲਾਹ ਤਾਲਾ ਬਹਿੰਦੇ ਨੇ ਕਿ ਪੈਗੰਬਰ ਦਾ ਇਹ ਨਹੀਂ ਮਨਸਬ ਕਿ ਇੱਥੇ ਆ ਕੇ ਬਦਨੀਤੀਆਂ ਖਾਣ, ਸਾਜ਼ਿਸ਼ਾਂ ਕਰਨ ਜਾਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ। ਅੱਲਾਹ ਤੇ ਪੈਗੰਬਰ ਦਾ ਤੁਹਾਡੇ ਕੋਲ ਹੋਣਾ ਰਹਿਮਤ ਆਲਮੀਨ, ਵੀ ਪੈਗੰਬਰ ਦਾ ਤੁਹਾਡੇ ਕੋਲ ਹੋਣਾ ਤੇ ਤੁਹਾਡੇ ਤੇ ਇੱਕ ਇਸ ਤੋਂ ਵੱਡੀ ਤੇ ਰਹਿਮਤ ਹੀ ਕੋਈ ਨਹੀਂ ਹੋ ਸਕਦੀ ਕਿ ਤੁਸੀਂ ਤਾਂ ਗੁੰਮਰਾਹੀ ਵਿੱਚ ਗੜੇ 'ਚ ਡਿੱਗਣ ਲੱਗੇ ਹੋ ਪਿਛਲੀਆਂ ਆਇਤਾਂ ਜਾ ਕੇ, ਬਲਕਿ ਮਸਲਸਲ ਡਿੱਗ ਰਹੇ ਸੋ। ਤੇ ਅੱਲਾਹ ਨੇ ਤੇ ਤੁਹਾਡੇ ਤੇ ਇਹਸਾਨ ਕੀਤਾ ਕਿ ਤੁਹਾਡੇ ਵਿੱਚੋਂ ਹੀ, ਸੱਚੀ ਗੱਲ ਤੇ ਕਿ ਅੱਲਾਹ ਤੁਹਾਡੇ ਮੰਨਣ ਵਾਲਿਆਂ ਦੇ ਬਈ ਜਿਹੜੇ ਜ਼ਾਹਿਰ ਪੈਗੰਬਰ ਦੀ ਰਹਿਮਤ, ਪੈਗੰਬਰ ਦਾ ਪੈਗਾਮ ਰਹਿਮਤ ਹੈ। ਇਹ ਨਹੀਂ ਕਿ ਪੈਗੰਬਰ ਦੀ ਬਾਡੀ ਜਿਸ ਤਰ੍ਹਾਂ ਪੈਗੰਬਰ ਦੀ ਜੁੱਤੀ ਕੋਈ ਰਹਿਮਤ ਨਹੀਂ। ਇਹ ਵੀ ਚੀਜ਼ਾਂ ਜਿਹੜੀਆਂ ਨੇ ਕੁੜਤਾ ਇਹ ਪੈਗਾਮ ਤੋਂ ਦੂਰ ਲੈ ਕੇ ਜਾਂਦੀਆਂ ਨੇ, ਕਿਉਂਕਿ ਕੁਝ ਲੋਕਾਂ ਦਾ ਮਕਸੂਦ ਇਹ ਹੁੰਦਾ ਹੈ ਇਸ ਦੁਨੀਆ ਦੇ ਉਹਨਾਂ ਆਪਣੇ ਸਿਲਸਿਲੇ ਚਲਾਣੇ ਹੁੰਦੇ ਨੇ, ਤੇ ਉਹ ਪੈਗੰਬਰ ਤੋਂ ਚੀਜ਼ਾਂ ਸ਼ੁਰੂ ਕਰਨ ਤੇ ਫਿਰ ਮੁਸਲਮਾਨ ਉਹਨਾਂ ਨਾਲ ਜ਼ਿਆਦਾ ਅਟਰੈਕਟ ਹੁੰਦੇ ਨੇ। ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਲੋਕਾਂ ਨੂੰ ਪੜ੍ਹਾਉਂਦੇ ਸਿਖਾਉਂਦੇ ਨੇ ਕਿ ਇੱਥੋਂ ਤੱਕ ਫਿਰ ਲੈ ਜਾਂਦੇ ਨੇ ਉਹ ਅਕੀਦਤ, ਕਿਉਂਕਿ ਆਪਣਾ ਉਹਨਾਂ ਤਾਬਿਆਦਾਰੀ ਕਰਾਣੀ ਹੁੰਦੀ ਹੈ। ਤੋ ਗੱਲ ਉੱਥੋਂ ਆਪਣੇ ਕੁੱਤੇ ਬਣਾਉਣਾ ਹੁੰਦਾ ਨੌਜ਼ ਬਿੱਲਾ, ਤੇ ਫਿਰ ਉਹ ਸਗੇ ਮਦੀਨਾ ਤੋਂ ਸ਼ੁਰੂ ਕਰਦੇ ਨੇ ਜਿਸ ਤਰ੍ਹਾਂ ਵੀ, ਇਸ ਤਰ੍ਹਾਂ ਦਾ ਵੀ ਕੋਈ ਸਿਸਟਮ ਸੀ। ਹਾਲਾਂਕਿ ਬੰਦਾ ਬੰਦਾ ਹੁੰਦਾ, ਕੁੱਤਾ ਕੁੱਤਾ ਹੁੰਦਾ ਹਰ ਹਾਲ 'ਚ। ਫਿਰ ਇਸ ਲੈਵਲ ਤੇ ਲੋਕ ਲੈ ਜਾਂਦੇ ਨੇ, ਅਸਤਗਫਿਰੁੱਲਾਹ ਹੈ ਕਿ ਪੈਗੰਬਰ ਦਾ ਅੱਛੇ ਭਲੇ ਜਿਨ੍ਹਾਂ ਦੀ ਬੜੀ ਫਾਲੋਇੰਗ ਹੁੰਦੀ ਹੈ, ਲੋਕ ਉਹਨਾਂ ਨੂੰ ਬੜਾ ਲੀਡਰ ਸਮਝਦੇ ਨੇ, ਤਾਂ ਇਸ ਲੈਵਲ ਤੇ ਲੈ ਜਾਂਦੇ ਨੇ ਕਿ ਪੈਗੰਬਰ ਦਾ ਜੀ ਉਹ ਨੌਜ਼ ਬਿੱਲਾ ਪਿਸ਼ਾਬ ਕਰਦੇ ਹਨ ਤੇ ਸੁਹਾਬਾ ਭੱਜ ਕੇ ਆ ਕੇ ਖਾਣ ਵਾਸਤੇ ਹੁੰਦੇ ਹਨ, ਜਾਂ ਪਿਸ਼ਾਬ ਪਿਆਦੇ ਜੋ ਦੁਨੀਆ ਦੀ ਗਲਤ ਚੀਜ਼ ਹੈ ਉਹ ਪੈਗੰਬਰ ਨਾਲ। ਅਸਲ ਉਹਦੇ ਪਿੱਛੇ ਇਹ ਹੁੰਦਾ ਹੈ ਕਿ ਉਹਨਾਂ ਇੱਥੇ ਗਰਾਊਂਡ ਤੇ ਆਪਣੀਆਂ ਪੀਰੀਆਂ ਮੁਰੀਦੀਆਂ, ਆਪਣੀਆਂ ਤਾਬਿਆਦਾਰ, ਆਪਣੀਆਂ ਗੁਲਾਮੀਆਂ ਕਰਾਉਣੀਆਂ ਹੁੰਦੀਆਂ ਨੇ। ਤਾਂ ਜਿੰਨਾ ਚਿਰ ਜੇ ਗੱਲ ਉੱਥੋਂ ਨਾ ਸ਼ੁਰੂ ਹੋਵੇ ਤਾਂ ਉਹ ਫਿਰ ਬੰਦਿਆਂ ਨੂੰ ਮੰਨਣ ਲੱਗਿਆ ਜ਼ਰਾ ਮੁਸ਼ਕਿਲ ਹੁੰਦੀ। ਤਾਂ ਫਿਰ ਸਾਰਾ ਦੀਨ ਦੇ ਖਿਲਾਫ ਚੀਜ਼ਾਂ ਉੱਥੋਂ ਝੂਠ ਮਾਰ ਕੇ ਨਾਲ ਰਿਲੇਟ ਕਰਕੇ ਕਰਦੇ ਨੇ। ਤੇ ਅੱਲਾਹ ਕਹਿੰਦੇ ਨੇ ਅੱਲਾਹ ਨੇ ਤਾਂ ਬੜਾ ਤੁਹਾਡੇ ਤੇ ਇਹਸਾਨ ਕੀਤਾ, ਪੈਗੰਬਰ ਜਿਹੜਾ ਤੁਸੀਂ ਇਹਦੇ ਪਹਿਚਾਣੋ, ਇਹ ਇੱਥੇ ਤੁਹਾਡੇ ਖਿਲਾਫ ਸਾਜ਼ਿਸ਼ਾਂ ਕਰਨ ਨਹੀਂ ਆਏ। ਇਹ ਅੱਲਾਹ ਨੇ ਇੰਨਾ ਇਹਸਾਨ ਕੀਤਾ ਕਿ ਤੁਹਾਡੇ ਵਿੱਚੋਂ ਹੀ ਤੁਹਾਡੇ ਨਾਲ ਪੈਦਾ ਹੋਣ ਵਾਲਾ, ਤੁਹਾਡੇ ਨਾਲ ਤੁਹਾਡਾ ਭਾਈ, ਚਾਚਾ, ਬਾਬਾ, ਬਚਪਨ ਦਾ ਦੋਸਤ ਜਿਹੜਾ ਤੁਸੀਂ ਸਾਰਾ ਜਾਣਦੇ ਹੋ, ਕੋਈ ਉਬਾਮ ਨਾ ਰਵੇ ਕਿ ਮਤਲਬ ਸਾਰੀਆਂ ਗਲਤਫਹਿਮੀਆਂ ਦੂਰ ਕਰਨ ਵਾਸਤੇ ਉਸ ਬੰਦੇ ਨੇ ਜਿਹੜਾ ਤੁਹਾਡਾ ਭਾਈ ਹੈ, ਤੁਹਾਡਾ ਬਜ਼ੁਰਗ ਹੈ, ਤੁਹਾਡਾ ਬੱਚਾ ਹੈ, ਉਹਨੂੰ ਪੈਗੰਬਰੀ ਦਿੱਤੀ, ਉਹਨਾਂ ਵਿੱਚੋਂ ਇਸ ਬੰਦੇ ਨੂੰ ਰਸੂਲ ਬਣਾਇਆ ਜਿਹੜਾ ਉਹਨਾਂ ਨੂੰ ਉਸ ਦੀਆਂ ਆਇਤਾਂ ਸੁਣਾਉਂਦਾ। ਤੇ ਕੰਮ ਉਹ ਕੀ ਕਰਦਾ? ਮਤਲਬ ਇਹ ਵੀ ਲੋਕਾਂ ਦੀ ਇੱਕ ਗਲਤਫਹਿਮੀ ਹੈ ਕਿ ਉਹ ਮਤਲਬ ਕੁਰਾਨ ਦੀਆਂ ਉਸ ਜ਼ੁਬਾਨ 'ਚ ਕੁਰਾਨ ਆਇਆ ਸੀ, ਕੁਰਾਨ ਤੋਂ ਦੂਰ ਕਰਨ ਵਾਸਤੇ ਲੋਕਾਂ ਨੂੰ ਦੱਸਿਆ ਜਾਂਦਾ ਕਿ ਰਸੂਲ ਅੱਲਾਹ ਨਹੀਂ ਸਮਝ ਆਇਆ। ਇਹ ਕੁਰਾਨ ਅੱਲਾਹ ਤਾਲਾ ਕਹਿੰਦੇ ਨੇ ਕਿ ਉਹ ਸੁਣਾਉਂਦੇ ਸਨ ਲੋਕ, ਉਹਨਾਂ ਦੀ ਜ਼ੁਬਾਨ 'ਚ ਹੀ ਤੇ ਕੁਰਾਨ ਸੀ। ਮਤਲਬ ਰਸੂਲ ਅੱਲਾਹ ਦੀ ਤੇ ਕੁਰੈਸ਼ ਦੀ ਤੇ ਅਬੂ ਜਹਿਲ ਦੀ ਇੱਕ ਹੀ ਜ਼ੁਬਾਨ ਸੀ, ਮਾਦਰੀ। ਤੋ ਅੱਲਾ ਸੁਣਾਉਂਦੇ ਆਣ, ਤੇ ਉਹਦੇ 'ਚ ਕੋਈ ਕੁਰਾਨ 'ਚ ਐਸੀ ਚੀਜ਼ ਹੀ ਕੋਈ ਨਹੀਂ ਜਿਹਦੀ ਅਹਿਲੇ ਜ਼ੁਬਾਨ ਨੂੰ ਸਮਝ ਨਾ ਉਸੇ ਆ ਰਹੀ ਹੋਵੇ। ਤੇ
ਇਸੇ ਵਾਸਤੇ ਰਸੂਲ ਅੱਲਾ ਨੇ ਕੋਈ ਤਫਸੀਰ ਕੋਈ ਕੁਰਾਨ ਸਮਝਾਣੇ ਵਾਸਤੇ ਕੋਈ ਤੁਹਾਨੂੰ ਹਿਸਟਰੀ 'ਚ ਨਜ਼ਰ ਨਹੀਂ ਆਉਣ ਲੱਗਾ। ਹਾਂ, ਸੁਣਾਣੇ ਵਾਸਤੇ ਜਿੱਥੇ ਗੱਲ ਹੁੰਦੀ ਸੀ ਆਪ ਕੁਰਾਨ ਨੂੰ, ਜਿੱਥੇ ਖੁਤਬਾ ਦੇਣਾ ਹੈ, ਜਿੱਥੇ ਤਕਰੀਰ ਕਰਨੀ ਹੈ, ਕੁਰਾਨ ਨਹੀਂ ਆਇਆ ਤਾਂ ਸੁਣਾ ਛੱਡਦੇ ਆਣ, ਕਿਉਂਕਿ ਉਹ ਗੱਲ ਹੀ ਬੜੀ ਸਿੱਧੀ ਸਿੰਪਲ ਹੈ, ਜਿਵੇਂ ਮਾਂ ਬੱਚੇ ਨਾਲ ਗੱਲ। ਇਸ ਜ਼ੁਬਾਨ 'ਚ ਕੁਰਾਨ ਆਇਆ ਹੈ ਕੁਰੈਸ਼ ਦੀ 'ਚ, ਔਰ ਉਹਦਾ ਲਹਿਜਾ ਰਵੱਈਆ ਵੀ ਹੈ ਜਿੱਦਾਂ ਅੱਜ ਵੀ ਕੁਰਾਨ ਕੋਈ ਪੜ੍ਹ ਕੇ ਇਹ ਵੇਖੋ, ਇੰਨਾ ਕੁਰਾਨ ਹੁਣ ਸੂਰਾ ਆਲੇ ਇਮਰਾਨ ਦੀ 160 ਆਇਤ ਤੇ ਆ ਗਏ ਤੇ ਅਜੇ ਤੱਕ ਕਿਸੇ ਕੋਈ ਐਸੀ ਉਬਾਮ ਵਾਲੀ ਚੀਜ਼ ਮੈਨੂੰ ਤਾਂ ਨਹੀਂ ਨਜ਼ਰ ਆ ਰਹੀ ਪੂਰੇ ਕੁਰਾਨ 'ਚ ਕੋਈ ਜਿਹੜੀ ਸਮਝ ਨਹੀਂ ਆਉਂਦੀ, ਇਲਮ ਅਕਲ ਦੇ ਮਾਯਾਰ ਤੇ ਪੂਰੀ ਨਹੀਂ ਉਤਰਦੀ, ਜਿਹਦੇ 'ਚ ਕੋਈ ਮੁਸ਼ਕਲ ਹੈ। ਉਹ ਰਸੂਲ ਬਣਾਇਆ ਜਿਹੜਾ ਉਹਨਾਂ ਨੂੰ ਉਸ ਦੀਆਂ ਆਇਤਾਂ ਸੁਣਾਉਂਦਾ ਹੈ, ਹੋਰ ਕੋਈ ਬਿਲਕੁਲ ਨਹੀਂ ਦਮ ਕਰਦਾ, ਕੋਈ ਨਿਗਾਹ ਮਰਦੇ ਮੂਮਨ ਨਾਲ ਨਹੀਂ ਉੱਥੇ ਕੋਈ ਚੀਜ਼ ਬਦਲ ਰਹੀ, ਵਿੱਚ ਮੌਜੂਦ ਹੈ ਰਸੂਲ। ਔਰ ਸੁਹਾਬਾ ਕੋਲ ਐਸੇ ਸੰਗੀਨ ਗੁਨਾਹ ਹੋਏ ਨੇ ਜਿਹੜੇ ਬੰਦਾ ਸੋਚ ਵੀ ਨਹੀਂ ਸਕਦਾ, ਮੁਰਤਦ ਹੋਏ ਨੇ ਸੁਹਾਬਾ, ਦੁਸ਼ਮਣੀਆਂ ਕਿਤੇ, ਇੱਥੋਂ ਤੱਕ ਕਿ ਘਰ ਵਾਲਿਆਂ ਨੇ, ਜਿਨ੍ਹਾਂ ਦੇ ਘਰ ਪੈਗੰਬਰ ਦੇ ਘਰਾਣੇ 'ਚ ਕਈ ਐਸੇ ਮਸਾਇਲ ਪੈਦਾ ਹੋਏ ਨੇ, ਤੇ ਪੈਗੰਬਰ ਇਹ ਨਹੀਂ ਕਿ ਉੱਥੇ ਬਹਰਲ ਆਇਤਾਂ ਸੁਣਾਉਂਦਾ ਹੈ। ਤੇ ਆਇਤਾਂ ਸੁਣਾਉਣ ਦਾ ਮਕਸਦ ਅੱਲਾ ਪੈਂਦੇ ਨੇ ਕੀ ਹੈ ਕਿ ਉਹ ਇਹਨਾਂ ਨੂੰ ਪਾਕ ਕਰਦਾ ਹੈ। ਮਸਾ ਉਹਨਾਂ ਦੀ ਜਿਹੜੀ ਗਲਾਜ਼ਤ ਨਹੀਂ ਇਲਮੀ ਇਖਲਾਕੀ, ਇਹ ਗਲਾਜ਼ਾਂ ਜਿਹੜੀਆਂ ਨੇ ਅੱਗੇ ਤੇ ਉਹ ਜਾਇਲ ਸਨ, ਉਹਨਾਂ ਤੋਂ ਉਹ ਗਲਾਸਾਂ ਪਾਕ ਕਰਨ ਵਾਸਤੇ ਕੀ ਕਰਦਾ, ਦਮ ਕਰਦਾ, ਵਿੰਦਾ, ਹੱਥ ਮਾਰਦਾ? ਨਹੀਂ, ਅੱਲਾ ਦਾ ਕੁਰਾਨ ਉਹਨਾਂ ਨੂੰ ਸੁਣਾਉਂਦਾ। ਤੇ ਇਹਦਾ ਮਕਸਦ ਕੀ, ਉਹਨਾਂ ਨੂੰ ਪਾਕ ਕਰਦਾ। ਮੈਂ ਪਾਕ ਇਹ ਨਹੀਂ ਕਿ ਪਾਕ ਕਰਕੇ ਤੇ ਉਹਨਾਂ ਨੂੰ ਇੰਜ ਵਿਛਾਈ ਜਾਂਦੇ ਨੇ, ਇਹ ਪਾਕ ਹੋ ਗਿਆ, ਇਹ ਪਾਕ ਹੋ ਗਿਆ, ਨਹੀਂ। ਅੱਲਾ ਪੈਗੰਬਰ ਆਪਣੀ ਤਰਫੋਂ ਕਰਦਾ ਹੈ ਜੋ ਅੱਲਾ ਦਾ ਹੁਕਮ, ਅੱਲਾ ਦਾ ਕੁਰਾਨ ਸੁਣਾਉਂਦਾ। ਅੱਗੋਂ ਬੰਦਿਆਂ ਦੀ ਮਰਜ਼ੀ ਹੈ, ਨਹੀਂ ਕੋਈ ਮੰਨਦਾ, ਕੋਈ ਨਹੀਂ ਮੰਨਦਾ, ਜੋ ਵੀ ਹੋ। ਅੱਜ ਦੀ ਇਸੇ ਤਰ੍ਹਾਂ ਦੇ ਰਵੱਈਏ ਨੇ, ਅੱਲਾ ਨੇ ਆਪਣੇ ਕੋਲ ਮਾਮਲਾ ਰੱਖਿਆ। ਅੱਲਾ ਨੇ ਤੁਹਾਨੂੰ ਕੋਈ ਦਰੋਗਾ ਬਣਾ ਕੇ ਜਾਂ ਥਾਣੇਦਾਰ ਬਣਾ ਕੇ ਨਹੀਂ ਘੱਲਿਆ ਕਿ ਤੁਸੀਂ ਲੋਕਾਂ ਦੇ, ਇਹ ਅੱਲਾ ਦਾ ਕੰਮ ਹੈ, ਤੁਸੀਂ ਆਪਣਾ ਕੰਮ ਕਰੋ, ਮੇਰਾ ਕੁਰਾਨ ਲੋਕਾਂ ਨੂੰ ਬਸ ਸੁਣਾ ਦਿਓ। ਔਰ ਇਹ ਹੀ ਰਸੂਲ ਦੀ ਦਾਵਤ ਸੀ। ਜਿਹੜਾ ਵੀ ਬੰਦਾ ਅੱਜ ਕੁਰਾਨ ਤੋਂ ਇਲਾਵਾ ਕਿਸੇ ਨਾਲ ਕੋਈ ਗੱਲ ਪਿਆ ਕਰਦਾ ਹੈ ਦੀਨ ਦੇ ਮਾਮਲੇ, ਜਾਂ ਕੁਰਾਨ ਤੋਂ ਇਲਾਵਾ ਦੀਨ ਪਿਆ ਸਮਝਦਾ, ਉਹਨੂੰ ਥੋੜਾ ਰੁਕ ਕੇ ਗੌਰ ਕਰਨਾ ਚਾਹੀਦਾ। ਉਹਨਾਂ ਨੂੰ ਪਾਕ ਕਰਦਾ, ਔਰ ਇਸ ਮਕਸਦ ਵਾਸਤੇ ਕਿਸ ਤਰ੍ਹਾਂ ਪਾਕ ਕਰਦਾ, ਇਸ ਮਕਸਦ ਵਾਸਤੇ ਅੱਲਾ ਨੇ ਤੁਹਾਡੇ ਵਿੱਚੋਂ ਰਸੂਲ ਚੁੱਕਿਆ ਹੈ। ਇਹ ਅੱਲਾਹ ਤਾਲਾ ਇਨਸਾਨ ਦੱਸ ਰਹੇ ਨੇ ਔਰ ਇਲਜ਼ਾਮਾਤ ਦੇ ਜਵਾਬ ਦੇ ਰਹੇ ਨੇ। ਤੇ ਉਹ ਕੀ ਕਰਦਾ, ਉਹ ਤੁਹਾਨੂੰ ਪਾਕ ਕਰਨ ਵਾਸਤੇ ਅੱਲਾ ਨੇ ਇਹ ਇਨਸਾਨ ਕੀਤਾ, ਉਹ ਤੁਹਾਨੂੰ ਅੱਲਾ ਦਾ ਕੁਰਾਨ ਸੁਣਾਉਂਦਾ ਹੈ, ਤੇ ਉਹਦੇ ਤੇ ਉਤਰਦਾ, ਤੇ ਉਹ ਤੁਹਾਨੂੰ ਸੁਣਾਉਂਦਾ ਹੈ, ਤੇ ਉਹਨਾਂ ਨੂੰ ਪਾਕ ਕਰਦਾ। ਪਾਕ ਕਰਨ ਵਾਸਤੇ, ਪਾਕ ਇਹ ਨਹੀਂ ਕਰਨ ਵਾਸਤੇ ਕਿ ਉਹ ਤੁਹਾਡੇ ਨਫਸ ਦੀ ਪਾਕੀਜ਼ਗੀ, ਤੁਹਾਨੂੰ ਚੀਜ਼ਾਂ ਇਸ ਤਰ੍ਹਾਂ ਦੀਆਂ ਦੱਸਦਾ ਕੁਰਾਨ। ਔਰ ਇਸ ਮਕਸਦ ਵਾਸਤੇ ਉਹਨਾਂ ਨੂੰ ਕਾਨੂੰਨ ਤੇ ਹਿਕਮਤ ਦੀ ਤਾਲੀਮ ਦਿੰਦਾ। ਤਾਲੀਮ, ਦੀਨ ਤਾਲੀਮ ਦਾ ਨਾਂ ਹੈ, ਦੀਨ ਹੋਰ ਕਿਸੇ ਚੀਜ਼ ਦਾ ਨਾਂ ਨਹੀਂ ਹੈ। ਜਿਸ ਤਰ੍ਹਾਂ ਸਾਇੰਸ ਇਲਮ ਹੈ, ਦੋ ਇਲਮ ਨੇ, ਇੱਕ ਕੁਰਾਨ ਇਲਮ ਹੈ, ਇੱਕ ਹਾਂ ਦੀਨ ਦਾ ਕੁਰਾਨ ਇਲਮ ਹੈ, ਔਰ ਇੱਕ ਸਾਇੰਸ ਇਲਮ ਹੈ ਜਾਂ ਫਿਤਰਤ 'ਚ ਜਿਹੜਾ ਦੀਨ ਹੈ, ਅੱਛਾਈਆਂ ਜਿਹੜੀ ਯੂਨੀਵਰਸਲ 'ਚ ਹੈ, ਪੂਰੀ ਦੁਨੀਆ ਮੰਨਦੀ ਹੈ ਕਿ ਇਹ ਚੀਜ਼ਾਂ ਅੱਛੀ ਹੈ, ਉਹਦੇ ਤੋਂ ਕੋਈ, ਜਿਸ ਤਰ੍ਹਾਂ ਸੱਚ ਹੈ, ਜਿਸ ਤਰ੍ਹਾਂ ਸਹੀ ਤੋਲਣਾ ਹੈ, ਜਿਸ ਤਰ੍ਹਾਂ ਕਿਸੇ ਦੀ ਜਾਨ ਬਚਾਉਣਾ ਹੈ, ਕਿਸੇ ਦੀ ਹੈਲਪ ਕਰਨਾ ਹੈ। ਤੇ ਉਹਦੇ ਵਾਸਤੇ ਉਹ ਪ੍ਰੋਸੈਸ ਕੀ ਕਰਦੇ ਨੇ ਕਿ ਉਹ ਪਾਕੀਜ਼ਾ ਕਰਨ ਵਾਸਤੇ ਅੱਲਾ ਦਾ ਕੁਰਾਨ ਸੁਣਾਉਂਦੇ ਨੇ। ਪੈਗੰਬਰ ਵੇਖ ਲਓ, ਇਹ ਸੁਣ ਲੈਣਾ, ਜਿੰਨੀਆਂ ਪ੍ਰਾਪੋਗੰਡੇ ਨੇ ਕਿ ਤੱਕਿਆ ਦੇ ਉਹ ਇੰਜ ਹੋ ਗਿਆ ਸ਼ੇਖ ਨੇ, ਤੇ ਕੋਈ ਦੀਨ ਨਾਲ ਇਹਨਾਂ ਦਾ ਇਹ ਦੀਨ ਹੈ ਤਸਵਫ, ਇਹ ਇਸਲਾਮ ਦੇ ਮਤਵਾਜ਼ੀ ਦੀਨ ਹੈ। ਤਸਵਫ ਜਿਹੜਾ, ਉਹਦੀ ਕੋਈ ਚੀਜ਼ ਅਵਲ ਤੋਂ ਆਖਰ ਤੱਕ ਦੀਨ ਨਾਲ ਨਹੀਂ ਰਲਦੀ। ਮਸਲ ਦੋ ਮੁਖਤਲਿਫ ਚੀਜ਼ਾਂ ਨੇ, ਸ਼ੁਰੂ ਤੋਂ ਆਖਰ ਤੱਕ ਕੋਈ ਚੀਜ਼ ਨਹੀਂ ਰਲਦੀ। ਤੇ ਇਹ ਉਹਦੀਆਂ ਚੀਜ਼ਾਂ ਨੇ ਜਿਹਦੇ, ਕਿਉਂਕਿ ਇਸ ਬਰੇ ਸਗੀਰ ਤੇ ਤਸਵਫ ਦਾ ਗਲਬ ਹੈ। ਔਰ ਫਿਰ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਉਣ ਵਾਸਤੇ ਵੀ ਕੁਰਾਨ ਤੋਂ ਦੂਰ ਲੋਕਾਂ ਨੂੰ ਖੜਨਾ ਪੈਂਦਾ, ਕੁਰਾਨ ਨਹੀਂ ਇਹ ਚੀਜ਼ਾਂ ਕਰਨ ਦਿੰਦਾ। ਲਿਹਾਜ਼ਾ ਉਹਨਾਂ ਵਾਸਤੇ ਵੀ ਕਿਸੇ ਕਹਾਣੀਆਂ ਐਸੀਆਂ ਘੜੀਆਂ ਜਿਹੜੀਆਂ ਕਿ ਲੋਕ ਕੁਰਾਨ ਨਾਲ ਹੀ ਨਾ ਹੋਣ। ਤੇ ਉਹਦੇ ਵਿੱਚ ਇਸ ਮਕਸਦ ਵਾਸਤੇ ਕੀ ਕਰਦਾ, ਕਾਨੂੰਨ ਤੇ ਹਿਕਮਤ ਦੀ ਤਾਲੀਮ ਦਿੰਦਾ। ਕਾਨੂੰਨ ਜਿਹੜਾ ਇਹ ਸ਼ਰੀਅਤ ਹੈ, ਕਾਨੂੰਨ ਜਿਹੜਾ ਇਹ ਕਿਤਾਬ ਦੇ ਮਾਇਨੇ 'ਚ ਵੀ ਆਇਆ। ਤੇ ਵੀ ਜਿਸ ਤਰ੍ਹਾਂ ਕਿਤਾਬ ਨੂੰ ਜਾਂ ਖਤ ਨੂੰ ਕਾਨੂੰਨ ਅਰਬੀ 'ਚ ਉਸ ਜ਼ਬਾਨ 'ਚ ਆਉਂਦੇ ਨੇ, ਇਸੇ ਤਰ੍ਹਾਂ ਮੈਂ ਅਰਬੀ ਤੋਂ ਤਾਂ ਨਹੀਂ ਇੰਨਾ ਵਾਕਫ, ਜ਼ਾਹਿਰ ਹੈ ਜੋ ਮੈਂ ਪਤਾ ਹੈ ਉਹ ਜਿੰਨਾ ਕੁ ਮੈਨੂੰ ਇਲਮ ਹੈ ਮੈਂ ਸਮਝਿਆ ਉਸਤਾਦ ਕੋਲੋਂ,
मोहतरम को उन्ना मैं दसना कानून उत्थे मतलब है कि शरीयत जिन्हां चीज़ां तो उन्होंने रोकना है ਉਹਦੀ ਤਾਲੀਮ ਦਿੰਦੇ ਨੇ। ਉਹ ਵੀ ਕਿਵੇਂ ਦਿੰਦੇ ਨੇ? ਕੁਰਾਨ ਪੜ੍ਹ ਕੇ ਸੁਣਾ ਦਿੰਦੇ ਨੇ। ਤੇ ਇਕਮਤ ਈਮਾਨ ਇਖਲਾਕਿयात ਦੇ ਮਾਮਲਾਤ ਨੇ, ਦੋ ਚੀਜ਼ਾਂ ਹੀ ਦੀਨ ਨੇ। ਈਮਾਨ ਨੂੰ ਇਖਲਾਕ ਦੇ ਇਹ ਇਕਮਤ ਦੀ ਤਾਲੀਮ ਦਿੰਦਾ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਤੋਂ ਪਹਿਲੇ ਉਹ ਖੁੱਲੀ ਗੁੰਮਰਾਹੀ ਸਨ। ਪੈਗੰਬਰ ਕੀ ਕਰਦਾ? ਪੈਗੰਬਰ ਇੱਕ ਤੁਹਾਡੇ ਤੇ ਰਹਿਮਤ ਹੈ, ਅੱਲਾ ਕਹਿੰਦੇ ਨੇ ਨਾ ਇਹ ਖਿਲਾਫ ਗੱਲਾਂ ਕਰੋ। ਪੈਗੰਬਰ ਦਾ ਇਸ ਤਰ੍ਹਾਂ ਦਾ ਮਰਤਬਾ ਨਹੀਂ। ਉਹ ਤੁਹਾਡੇ ਤੇ ਅੱਲਾ ਨੇ ਆਸਾਨ ਕੀਤਾ, ਤੁਹਾਡੇ ਵਿੱਚੋਂ ਤੁਹਾਡਾ ਭਾਈ ਤੁਹਾਡੇ ਨਾਲ ਜ਼ਿੰਦਗੀ ਗੁਜ਼ਾਰਨ ਵਾਲਾ, ਔਰ ਇਹ ਵੀ ਨਹੀਂ ਕਿ ਕਹਿੰਗੇ ਤੁਹਾਡੇ ਆਮ ਇਨਸਾਨ ਨੂੰ ਇੱਕ ਚੁੱਕ ਕੇ ਤੇ ਪੈਗੰਬਰ ਬਣਾ ਦਿੱਤਾ ਤਾਂ ਕਿ ਜ਼ੁਬਾਨ ਦਾ ਕੋਈ ਇਸ ਤਰ੍ਹਾਂ ਕੌਣ ਹੈ, ਕਿੱਥੋਂ ਦਾ, ਮਾਂ ਪਿਓ ਕਿਉਂ ਇਹ ਪੜ੍ਹੇ ਹੈ, ਅਨਪੜ੍ਹ ਹੈ, ਇਮਾਨਦਾਰ ਹੈ, ਬੇਈਮਾਨ ਹੈ, ਇਹਨਾਂ ਚੀਜ਼ਾਂ ਚੋਂ ਕੱਢਣ ਵਾਸਤੇ ਤੁਹਾਡੇ ਵਿੱਚੋਂ ਹੀ ਬੰਦਾ ਚੁੱਕਿਆ। ਤੇ ਉਹ ਤੁਹਾਡੀ ਪਾਕੀਜ਼ਗੀ ਵਾਸਤੇ ਤੁਹਾਨੂੰ ਕੁਰਾਨ ਦੱਸਦਾ, ਸੁਨਾਕ ਦਿੰਦਾ। ਇਹ ਵੀ ਨਹੀਂ ਕਿ ਦਰਸੇ ਕੁਰਾਨ ਦਿੰਦਾ, ਕਦੀ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਬਤ ਨਹੀਂ। ਉਹ ਕੁਰਾਨ ਬਸ ਜ਼ਾਹਿਰ ਹੈ ਇੱਕ ਜ਼ਮਾਨ 'ਚ ਕੁਰਾਨ ਤੇ ਉਹ ਕਹਿੰਦਾ ਵੀ ਕੁਰਾਨ ਕਹਿੰਦਾ ਸ਼ਾਵਰ ਲਵਿਆ ਕਰੋ, ਤੇ ਇਹਦੇ ਕੋਈ ਐਸੀ ਚੀਜ਼ ਨਹੀਂ ਜਿਹੜਾ ਪੰਜਾਬੀ 'ਚ ਪੰਜਾਬੀਆਂ ਨੂੰ ਦੱਸਿਆ ਜਾਵੇ ਰੋਜ਼ ਸ਼ਾਵਰ ਲਵਿਆ ਕਰੋ ਜਾਂ ਝੂਠ ਨਾ ਮਾਰਿਆ ਕਰੋ। ਇਹ ਹੀ ਦੀਨ ਹੈ, ਚੀਜ਼ਾਂ ਦੀਨ ਨੇ। ਤੇ ਉਹਦੇ ਵਿੱਚ ਉਹ ਆਇਤਾਂ ਨਾਲ ਪਾਕੀਜ਼ਾ ਕਰਦਾ ਤੇ ਇਸ ਮਕਸਦ ਵਾਸਤੇ ਕਾਨੂੰਨ ਤੇ ਇਕਮਤ ਦੀ ਤਾਲੀਮ ਦਿੰਦਾ। ਪੈਗੰਬਰ ਇਹ ਹੀ ਕੰਮ ਕਰਦੇ ਨੇ। ਦੂਜੀਆਂ ਇਹ ਜਿੰਨੇ ਇਲਜ਼ਾਮ ਨੇ ਇਹ ਇਲਜ਼ਾਮ ਨੇ ਲੋਕਾਂ ਦੇ ਬਣਾਏ, ਕੁਰਾਨ 'ਚੋਂ ਕਿਧਰੇ ਸਾਬਤ ਨਹੀਂ। ਇਹ ਉਬਾਮ ਦਾ ਸ਼ਿਕਾਰ ਨੇ ਲੋਕ, ਕਿਉਂਕਿ ਮੁਸਲਮਾਨਾਂ ਦਾ ਬਰੇ ਸਗੀਰ ਦੇ ਮੁਸਲਮਾਨਾਂ ਦਾ ਜਿਹੜਾ ਐਡਾ ਕੁਰਾਨ ਨਾਲ 1200-1400 ਸਾਲ ਦਾ ਤਲਕ ਖਾਸ ਕੋਈ ਨਹੀਂ ਸਮਝਣ ਦੇ ਵਾਲੇ ਨਾਲ। ਤੇ ਉਹਨਾਂ ਇਹ ਚੀਜ਼ਾਂ ਬਣਾਈਆਂ ਨੇ ਕਿ ਨਿਜ਼ਾਮ ਕਾਇਮ ਕਰਨੇ ਨੇ ਤੇ ਦੁਨੀਆ ਦੇ ਗਲਬਾ ਕਰਨਾ ਹੈ ਤੇ ਇਸਲਾਮੀ ਨਿਜ਼ਾਮ ਤੇ ਫਲਾਣਾ ਨਿਜ਼ਾਮ ਤੇ ਇਹ ਜੀ ਇਸਲਾਮੀ ਮੈਸ਼ਤ ਤੇ ਜੋ ਵੀ ਦੁਨੀਆ ਦੇ ਡਰਾਮੇ ਨਹੀਂ। ਪੈਗੰਬਰ ਇਹਨਾਂ ਚੀਜ਼ਾਂ ਨੇ, ਇਹਨਾਂ ਵਾਸਤੇ ਅੱਲਾਹ ਤਾਲਾ ਨੇ ਇਨਸਾਨਾਂ ਨੂੰ ਅਕਲ ਦਿੱਤੀ ਹੈ। ਪੂਰੀ ਦੁਨੀਆ, ਹਰ ਦੁਨੀਆ ਦਾ ਇਨਸਾਨ, ਉਹ ਇਹ ਡਿਫਰੈਂਟ ਦੋ ਚੀਜ਼ਾਂ ਨੇ। ਕੁਰਾਨ ਜਿਹੜਾ ਹੈ ਜਾਂ ਪੈਗੰਬਰ, ਇਹ ਆਖਰਤ ਦੇ ਵਾਲੇ ਨਾਲ ਜਿਹੜੇ ਸਾਨੂੰ ਮਰਨ ਤੋਂ ਬਾਅਦ ਮਾਮਲਾਤ ਪੇਸ਼ ਹੋਣੇ ਨੇ ਜਿਨ੍ਹਾਂ ਦੇ ਅਸਾਂ ਜਵਾਬ ਦੇ ਦੇਣੀ ਹੈ। ਦੀਨ ਉਹਨਾਂ ਚੀਜ਼ਾਂ ਤੇ ਕਰਦਾ। ਇਹ ਦੁਨੀਆ 'ਚ ਇਨਸਾਨ ਨੂੰ ਅੱਲਾ ਅਕਲ ਦਿੱਤੇ ਹੈ ਔਰ ਉਹ ਅਕਲ ਦੇ ਮੁਤਾਬਕ ਉਹ ਬੜਾ ਕੁਝ ਕਰ ਰਿਹਾ। ਅਕਲ ਕੁਰਾਨ ਤੋਂ ਪਹਿਲੇ ਦੀ ਹੈ। ਅਕਲ ਬੰਦਾ ਪੈਦਾ ਹੋਇਆ ਤੇ ਅਕਲ ਨਾਲ ਸ਼ੌਰੀ ਇਨਸਾਨ ਜਿਹੜਾ ਪਹਿਲਾਂ ਹਜ਼ਰਤ ਆਦਮ अलैहिस्सलाम ਲਿਆਦਾ। ਇਹ ਵੀ ਸਾਰੇ ਡਰਾਮੇਬਾਜ਼ੀਆਂ ਨੇ। ਤਹਿਰੀਕਾਂ ਚਲਾਉਂਦਾ ਪੈਗੰਬਰ, ਇਨਕਲਾਬ ਲਿਆਉਂਦਾ ਪੈਗੰਬਰ, ਬਿਲਕੁਲ ਝੂਠ ਹੈ। ਕੁਰਾਨ ਨਫੀ ਕਰਦਾ ਨੇ, ਨਿਜ਼ਾਮ ਦਿੰਦਾ ਤੇ ਉਹ ਫਲਾਣਾ ਨਿਜ਼ਾਮ ਤੇ ਫਲਾਣਾ ਨਿਜ਼ਾਮ ਤੇ ਫਿਰ ਇੱਥੋਂ ਤੱਕ ਕਿ ਲੋਕਾਂ ਕੁਰਾਨ ਹੀ ਉਲਟ ਫੁਲਟ ਕੇ ਆਪਣੀ ਮਰਜ਼ੀ ਨਾਲ ਰੱਖ ਛੜਿਆ ਕਿ ਉਹ ਨਮਾਜ਼ ਦਾ ਮਤਲਬ ਹੈ ਕਿ ਉਹ ਇਹ ਨਿਜ਼ਾਮ ਕਾਇਮ ਕਰੋ। ਨਿਜ਼ਾਮ ਭਾਈ ਬੰਦਾ ਆਪਣੀ ਸਰਵਾਈਵਲ ਵਾਸਤੇ ਆਪਣੀ ਅਕਲ ਦਾ ਇਸਤੇਮਾਲ ਕਰਕੇ ਕਰਦਾ। ਕੁਰਾਨ 'ਚੋਂ ਸਾਇੰਸ ਕੋਈ ਕਰਦਾ। ਕੁਰਾਨ ਤੇ ਸਟ੍ਰਿਕਟਲੀ ਉਹਨਾਂ ਚੀਜ਼ਾਂ ਤੇ ਦੀ ਮਨਾਦੀ ਕਰ ਰਿਹਾ, ਉਹਨਾਂ ਚੀਜ਼ਾਂ ਦੇ ਖਬਰਦਾਰ ਲੋਕਾਂ ਨੂੰ ਕਰ ਰਿਹਾ ਜਿਹੜੀਆਂ ਫਿਤਰ ਜਿਨ੍ਹਾਂ ਦਾ ਆਖਰਤ 'ਚ ਮਾਮਲਾਤ ਪੇਸ਼ ਹੋਣੇ ਨੇ, ਜਿਹੜੀਆਂ ਇਸ ਦੁਨੀਆ 'ਚ ਰਹਿ ਕਰਨੀਆਂ ਲੇਕਿਨ ਨਤੀਜਾ ਉਹਨਾਂ ਦਾ ਆਖਰਤ 'ਚ ਨਿਕਲਣਾ। ਇਸ ਤੋਂ ਇਲਾਵਾ ਕੁਰਾਨ ਤੁਹਾਨੂੰ ਕਿਉਂ ਦੱਸਦਾ ਕਿ ਘੜੀ ਇੰਝ ਬਣਾਉਣੀ ਹੈ, ਮੋਟਰਸਾਈਕਲ ਇੰਝ ਚਲਾਉਣਾ ਹੈ, ਮੰਜੀ ਇੰਝ ਟੋਕਣੀ ਹੈ? ਕਿਉਂ? ਮਸਲਨ ਜਿਹਨਾਂ ਕੋਈ ਐਸਾ ਬੰਦਾ ਦੱਸੋ ਜਿਹਨਾਂ ਦਾਵਾ ਕਰਦੇ ਹੋ ਕਿ ਕੁਰਾਨ ਦੇ ਜਿਹੜੇ ਮੁਖਾਲਫ ਨੇ ਇਸ ਦੁਨੀਆ ਤੇ ਉਹਨਾਂ ਜੰਨਤ ਬਣਾ ਲਈ ਹੈ। ਮਤਲਬ ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਨੇ ਇਹ ਵੀ ਕੁਰਾਨ ਤੋਂ ਦੂਰੀ ਤੋਂ ਨੇ। ਕੁਰਾਨ ਅੱਛਾ ਤਿੱਬੇ ਨਬਵੀ ਤੇ ਨੁਸਖੇ ਤੇ ਬਿਮਾਰੀਆਂ ਦਾ ਇਲਾਜ ਅਨਬਲੀਵੇਬਲ। ਇਹ ਅਸਲ ਇਨਸਲਟ ਹੈ ਕੁਰਾਨ। ਇਹ ਤੋਂ ਹੀ ਨੇ ਕੁਰਾਨ ਦੀ ਇਸ ਤਰ੍ਹਾਂ ਦੀਆਂ ਚੀਜ਼ਾਂ ਪੈਗੰਬਰ ਨਾਲ ਔਰ ਕੁਰਾਨ ਨਾਲ ਰਿਲੇਟ ਕਰਨੀਆਂ ਔਰ ਉਹਨੂੰ ਸਮਝਣ ਦੀ ਕੋਸ਼ਿਸ਼। ਇਸ ਤੋਂ ਅਗਲੀ ਆਇਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ ਇਹ ਮੁਸੀਬਤ ਤੇ ਤੁਹਾਨੂੰ ਪਹੁੰਚੀ ਹੈ ਔਰ ਇਹ ਮੁਸੀਬਤ ਤੇ ਤੁਹਾਨੂੰ ਪਹੁੰਚੀ ਤੇ ਇਸ ਤੋਂ ਪਹਿਲੇ ਉਹ ਤੁਸਾਂ ਉਹਨਾਂ ਨੂੰ ਪਹੁੰਚਾਈ ਸੀ ਜਿਹੜੀ ਤੁਹਾਡੀ ਮੁਸੀਬਤ। ਅੱਲਾਹ ਤਾਲਾ ਫਰਮਾਉਂਦੇ ਨੇ ਇਹ ਮੁਸੀਬਤ ਔਰ ਇਹ ਮੁਸੀਬਤ ਜਿਹੜੀ ਤੁਹਾਨੂੰ ਪਹੁੰਚੀ ਹੈ ਇਸ ਤੋਂ ਵੱਡੀ ਮੁਸੀਬਤ ਹੈ ਉਹਨਾਂ ਨੂੰ ਤੁਸਾਂ ਪਹਿਲੇ ਪਹੁੰਚਾਈ ਸੀ। ਉਸ ਦੇ ਬਾਰੇ ਤੁਸੀਂ ਪੁੱਛਿਆ ਕਿ ਮੁਸੀਬਤ ਕਿੱਥੋਂ ਆਈ ਹੈ? ਅੱਲਾਹ ਸਵਾਲੀਆ ਨਿਸ਼ਾਨ ਕਰਕੇ ਗੱਲ ਪੈ ਕਰਦੇ ਨੇ ਲੋਕਾਂ ਨੂੰ ਮੁਖਾਤਬ ਕਰਕੇ ਵੀ ਇਹ ਵੀ ਤੁਸੀਂ ਕਦੀ ਪੁੱਛਿਆ ਕਿ ਉਹ ਮੁਸੀਬਤ ਕਿੱਥੋਂ ਆਈ ਸੀ?
ਇਹਨਾਂ ਨੂੰ ਇਹ ਪੈਗੰਬਰ ਕਹਿ ਦਿਓ ਕਿ ਇਹ ਮੁਸੀਬਤ ਤਾਂ ਤੁਹਾਡੀ ਪੈਦਾ ਕੀਤੀ ਹੋਈ ਹੈ। ਇਸ ਲਈ ਕਿ ਅੱਲਾ ਹਰ ਚੀਜ਼ ਤੇ ਕੁਦਰਤ ਰੱਖਦਾ ਹੈ। ਅੱਲਾ ਕਹਿੰਦੇ ਨੇ ਵੀ ਇਹ ਜੇ ਤੁਸੀਂ ਐਡੇ ਸ਼ਿਕਵੇ ਸ਼ਿਕਾਇਤਾਂ ਪੈ ਕਰਦੇ ਹੋ ਸਾਨੂੰ ਬੰਦੇ ਮਾਰ ਗਏ ਨੇ, ਉੱਥੇ ਜੰਗ 'ਚ ਨਾ ਜਾਂਦੇ, ਇੱਥੇ ਮੱਕੇ ਮਦੀਨੇ 'ਚ ਰਹਿ ਕੇ ਕਰਦੇ ਤੇ ਨਾ ਮਰਨਾ, ਤਾਂ ਅੱਲਾ ਕਹਿੰਦੇ ਨੇ ਜਿਹੜੇ ਇਹ ਦੱਸੋ ਕਿ ਇਸ ਤੋਂ ਪਹਿਲਾਂ ਤੇ ਤੁਸੀਂ ਬਦਰ ਵਿੱਚ ਵੀ ਵੇਖਿਆ ਔਰ ਇਹ ਜੰਗੇ ਉਹ 'ਚ ਵੀ ਜਿਹਦੇ ਮਤਲਬ ਪਹਿਲਾਂ ਤੇ ਤੁਸੀਂ ਉਹਨਾਂ ਨੂੰ ਸ਼ਿਕست ਫਾਸ ਦਿੱਤੀ ਹੈ। ਵੀ ਇਹ ਪਹਿਲਾਂ ਆਪਣੀ ਮੁਸੀਬਤ ਵੇਖੋ, ਤੁਸਾਂ ਤੇ ਉਹਨਾਂ ਨੂੰ ਸ਼ਿਕست ਦੇ ਦਿੱਤੀ ਸੀ ਆਲਮੋਸਟ। ਤੇ ਇਹ ਮੁਸੀਬਤ ਕਿੱਥੋਂ ਆਈ ਹੈ? ਇਹਨਾਂ ਨੂੰ ਇਹ ਪੈਗੰਬਰ ਅੱਲਾ ਕਹਿੰਦੇ ਨੇ, ਪੈਗੰਬਰ ਇਹਨਾਂ ਨੂੰ ਦੱਸੋ ਕਿ ਮੁਸੀਬਤ ਤੁਹਾਡੀ ਪੈਦਾ ਕੀਤੀ ਹੋਈ ਸੀ, ਤੁਹਾਡੀਆਂ ਆਪਣੀਆਂ, ਕਿਉਂਕਿ ਅੱਲਾ ਤਾਲਾ ਜਿਹੜੇ ਨੇ ਉਹ ਹਰ ਚੀਜ਼ ਨੂੰ ਅਜ਼ਮਾ ਰਹੇ ਨੇ। ਉਹਨਾਂ ਹਰ ਬੰਦੇ ਦਾ ਅੰਤਰਾ ਕੱਢ ਕੇ ਚੜਨਾ। ਜਿਹੜੇ ਨਾਰੇ ਮਾਨੇ ਜਿਹੜੇ ਆਉਂਦੇ ਨੇ ਮੈਂ ਤਾਂ ਉੱਥੇ ਸ਼ਹਾਦਤ ਦੇਣੀ ਸੀ, ਮੈਨੂੰ ਤਾਂ ਦੱਸਿਆ ਹੀ ਨਾ ਜੇ, ਜਾਂ ਮੇਰੀ ਤਾਂ ਖਾਸ਼ ਹੈ ਉਹਨਾਂ ਨੂੰ ਅੱਲਾ ਤਾਲਾ, ਕਿਉਂਕਿ ਹੁਣ ਇਸ ਬੇਸ ਤੇ ਗੱਲਾਂ ਦੀ ਬੇਸ ਤੇ ਨਹੀਂ ਅੱਲਾ ਤਾਲਾ ਇਹਨਾਂ ਨੂੰ ਮੁਕਾਮ ਮਰਤਬੇ ਦੇਣੇ ਜਾਂ ਪੈਗੰਬਰ ਦੀ ਜਮਾਤ ਜਾਂ ਅੱਗੋਂ ਜਿਹੜੀ ਕਿਉਂਕਿ ਉੱਥੇ ਦੁਨੀਆ ਤੇ ਅੱਲਾ ਤਾਲਾ ਨੇ ਸੁਹਾਬਾ ਨੂੰ ਨਵਾਜ਼ਣਾ ਹੈ ਤੇ ਮੁਸ਼ਰਕਾਂ ਨੂੰ ਸਜ਼ਾ ਦੇਣੀ ਹੈ, ਮੁਖਾਲਫਾਂ ਨੂੰ ਜਿਹੜੀ ਆਖਰਤ 'ਚ ਦੇਣੀ ਹੋਏ ਇਸ ਦੁਨੀਆ ਦੇਣੀ ਹੈ। ਉਹ ਉੱਥੇ ਤੇ ਇੰਨਾ ਕੁ ਜ਼ਰੂਰੀ ਹੈ ਕਿਉਂਕਿ ਆਖਰਤ 'ਚ ਤੇ ਅੱਲਾ ਤਾਲਾ ਦੇ ਸਾਹਮਣੇ ਸਾਰਾ ਇਲਮ ਪਿਆ ਹੋਣਾ। ਇੱਥੇ ਜੈਸੇ ਜਜ਼ਾਜ਼ਾ ਦੇਣੀ ਹੈ ਇਸ ਦੁਨੀਆ ਤੇ ਕਿਆਮਤ ਵਾਲਾ ਮਾਮਲਾ ਕਰਨਾ, ਤੇ ਇੱਥੇ ਤੇ ਹਰ ਬੰਦੇ ਦਾ ਇੱਕ ਇੱਕ ਚੀਜ਼ 'ਚ ਉਹਨੂੰ ਅਜ਼ਮਾਣਾ ਪੈਣਾ। ਵੇ ਜਿੰਨੀ ਇਸ ਮੁਸਲਮਾਨਾਂ ਦੀ ਖੈਰ ਸ਼ਕਲ ਹੁਲੀਆ ਇਸ ਤਰ੍ਹਾਂ ਦੀ ਚੀਜ਼ ਤੇ ਹੁੰਦੀ ਹੀ ਨਹੀਂ, ਇਹ ਵੀ ਮੁਸਲਮਾਨਾਂ ਆਪ ਹੀ ਬਣਾਇਆ। ਤਾਂ ਉਹਦੇ ਪਹਿਲਾਂ ਜਿਹੜਾ ਇਸ ਇਹਨਾਂ ਨੂੰ ਇਹ ਪੈਗੰਬਰ ਦੱਸੋ ਕਿ ਮੁਸੀਬਤ ਤੁਹਾਡੀ ਪੈਦਾ ਕੀਤੀ ਹੋਈ ਸੀ। ਅੱਲਾ ਦੀ ਫਤਹ ਆਪਣੀ ਹਕਮਤ ਦੇ ਮੁਤਾਬਕ ਦਿੰਦਾ ਹੈ ਤੇ ਕਿਸ ਵੀ ਆਪਣੀ ਹਕਮਤ ਨਾਲ ਦਵਾਉਂਦਾ। ਮਸਲਾ ਅੱਲਾ ਦੀ ਹਰ ਗੱਲ ਦੇ ਪਿੱਛੇ ਹਕਮਤ ਹੁੰਦੀ ਹੈ, ਜਿਹਨੂੰ ਅੱਲਾ ਇਲਮ ਅਕਲ ਦੇ ਮਾਯਾਰ ਤੇ ਸਾਬਤ ਕਰ ਸਕਦੇ ਨੇ। ਅੱਲਾ ਨਾਲ ਕੋਈ ਬੜੀਆਂ ਗੱਲਾਂ ਅੱਲਾ ਤਾਲਾ ਨੇ ਆਪਣੇ ਬੜਾ ਇਲਮ, ਇਨਸਾਨ ਦਾ ਮਹਿਦੂਦ ਇਲਮ ਹੈ, ਜਿਸ ਤਰ੍ਹਾਂ ਅੱਖਾਂ ਇੱਕ ਖਾਸ ਹੱਦ ਤੱਕ ਵੇਖ ਸਕਦੀਆਂ ਨੇ। ਜਿੰਨੀ ਅੱਲਾ ਨੇ ਇਜਾਜ਼ਤ ਦਿੱਤੀ ਹੈ ਨਾ ਅਕਲ ਨੂੰ, ਉਨਾ ਹੀ ਸੋਚਦੀ ਹੈ। ਅਗਾਂਹ ਜਾ ਕੇ ਜੇ ਸਾਹਮਣੇ ਆਉਣਗੇ ਤੇ ਅੱਲਾ ਦੀ ਹਾਲਕਾਰ ਜਿਹੜੀ ਉਹ ਫੇਅਰ ਹੈ, ਉਹ ਹਕਮਤ ਤੇ ਮਬਨੀ ਹੁੰਦੀ ਹੈ। ਤੇ ਅੱਲਾ ਕਹਿੰਦੇ ਨੇ ਇਹ ਮੁਸੀਬਤ ਕਿੱਥੋਂ ਆਈ ਹੈ, ਇਹਨਾਂ ਨੂੰ ਦੱਸੋ ਕਿੱਥੋਂ ਆਈ ਹੈ, ਕਿਵੇਂ ਆਈ ਹੈ। ਇਹ ਪੈਗੰਬਰ ਇਹਨਾਂ ਨੂੰ ਦੱਸੋ ਕਿ ਤੁਹਾਡੀ ਪੈਦਾ ਕੀਤੀ ਸੀ, ਤੁਸੀਂ ਐਸੀਆਂ ਚੀਜ਼ਾਂ ਕੀਤੀਆਂ ਨਹੀਂ। ਜਾਂ ਦੂਸਰਾ ਹੈ ਕਿ ਤੁਹਾਨੂੰ ਅਜ਼ਮਾਣਾ ਵੀ ਹੈ, ਵੇਖਣਾ ਵੀ ਹੈ ਵੀ ਤੁਸੀਂ ਜਿੰਨੇ ਨਾਰੇ ਪੇ ਮਾਰਦੇ ਹੋ, ਇੰਨੇ ਜੋ ਆਏ ਹੋ ਇਹ ਕਰਨੇ ਜੋ ਤੁਸੀਂ ਆਂਦੇ ਹੋ ਅਸੀਂ ਸਾਰਾ ਕੁਝ ਲੁਟਾ ਦਿਆਂਦੇ। ਤੇ ਵੇਖਦੇ ਹਾਂ ਵੀ ਉੱਥੇ ਅੱਪੜਦੇ ਵੀ ਆਏ ਹੋ ਮੈਦਾਨੇ ਜੰਗ 'ਚ ਕਿ ਨਹੀਂ। ਔਰ ਫਤਹ ਆਪਣੀ ਹਕਮਤ ਦੇ ਅੱਲਾ ਤਾਲਾ ਕਹਿੰਦੇ ਨੇ ਕਿ ਮੈਂ ਆਪਣੇ ਹਕਮਤ ਦੇ ਮੁਤਾਬਕ ਇਹ ਫੈਸਲੇ ਕਰਨਾ, ਫਤਹ ਵੀ ਸ਼ਿਕست ਦੇ ਵੀ ਦੁਆ ਦੇਣਾ। ਇਸ ਤਰ੍ਹਾਂ ਨਹੀਂ ਕਿ ਬੰਦੇ ਸਮਝਦੇ ਹਨ ਕਿ ਪੈਗੰਬਰ ਦੇ ਨਾਲ ਤੇ ਹੁਣ ਤੇ ਇੱਕ ਵੀ ਅਸੀਂ ਹੋਏ ਤੇ ਅਸਾਂ ਜਾ ਕੇ ਮਾਰ ਕੁਟਾਈ ਕਰਕੇ ਆ ਜਾਣਾ। ਫਰਿਸ਼ਤੇ ਦੇ ਨਾਲ ਨਹੀਂ, ਉਹਦੇ ਵਿੱਚ ਵੀ ਅੱਲਾ ਦਾ ਕਾਨੂੰਨ ਕਾਰ ਫਰਮਾਏ, ਅੱਲਾ ਦੀ ਹਕਮਤ ਕਾਰ ਫਰਮਾਏ। ਅੱਲਾ ਮੁਖਾਲਫਾਂ ਨੂੰ ਵੀ ਮੌਕਾ ਦੇ ਰਿਹਾ, ਜਿੱਧਰੋਂ ਗਲਤੀ ਇੱਧਰ ਹੁੰਦੀ ਹੈ ਇੱਧਰ ਵੀ ਉਹ ਜਿਹੜੀ ਚੀਜ਼ਾਂ ਦਾ ਕਈਆਂ ਦਾ ਇਰਾਦਾ ਕਰਕੇ ਐਲਾਨ ਕਰਕੇ ਆਇਆ ਨੂੰ ਪੂਰੀਆਂ ਕਰਕੇ ਗਏ ਹਨ, ਹਾਲਾਂਕਿ ਅੱਲਾ ਦੇ ਉਹ ਮੁਖਾਲਫ ਆ। ਤੇ ਅੱਲਾ ਤਾਲਾ ਕਹਿੰਦੇ ਨੇ ਅੱਲਾ ਹਰ ਚੀਜ਼ ਤੇ ਕੁਦਰਤ ਰੱਖਦਾ ਹੈ। ਇਸ ਤੋਂ ਅਗਲੀ ਗੱਲ ਹੈ ਉਹ ਮਜ਼ੀਦ ਹੈ ਕਿ ਜਦੋਂ ਦੋਨਾਂ ਫੌਜਾਂ ਆਪਸ 'ਚ ਟਕਰਾਈਆਂ ਤੇ ਉਸ ਦਿਨ ਜਿਹੜੀ ਮੁਸੀਬਤ ਤੁਹਾਡੇ ਤੇ ਆਈ ਉਹ ਅੱਲਾ ਦੀ ਜਾਤ ਨਾਲ ਹੀ ਆਈ ਸੀ। ਉਸ ਦੀ ਵਜ੍ਹਾ ਇਹ ਸੀ ਕਿ ਅੱਲਾ ਸੱਚੇ ਮੁਮਨਾਂ ਦਾ ਨਖੇੜਾ। ਇਹ ਪਿੱਛੇ ਮੈਂ ਜਿਹੜੀ ਗੱਲ ਕੀਤੀ ਅੱਲਾ ਤਾਲਾ ਕਹਿੰਦੇ ਨੇ ਕਿ ਇੱਕ ਹੋਰ ਗੱਲ ਇਹ ਕਿ ਜਦੋਂ ਦੋਨਾਂ ਫੌਜਾਂ ਆਪਸ 'ਚ ਤੁਸੀਂ ਮਸਲ ਸਫਰ ਆਈ ਹੋ ਕੇ ਤੁਸੀਂ ਜੰਗ ਸ਼ੁਰੂ ਹੋਈ ਹੈ, ਟਕਰਾਏ ਹੋ, ਤਾਂ ਉਸ ਦਿਨ ਜਿਹੜੀ ਮੁਸੀਬਤ ਤੁਹਾਡੇ ਤੇ ਆਈ ਹੈ ਜੰਗੇ ਉਸ ਹਿੱਸੇ ਵਾਲੇ ਤੇ ਅੱਲਾ ਤਾਲਾ ਇਸ਼ਾਰਾ ਕਰ ਰਹੇ ਨੇ ਜਦੋਂ ਤੀਰ ਅੰਦਾਜ਼ਾ ਗਲਤੀ ਕੀਤੀ ਤੇ ਵਕਤੀ ਸ਼ਿਕست ਹੋਈ ਸੀ ਹੋਈ। ਤੇ ਉਹ ਅੱਲਾ ਦੀ ਇਜਾਜ਼ਤ ਨਾਲ ਹੀ ਮਸਲ ਇੰਜ ਨਹੀਂ ਹੋ ਸਕਦਾ ਕਿ ਅੱਲਾ ਤਾਲਾ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਤੇ ਹੋ ਜਾਂਦਾ ਇਸ ਦੁਨੀਆ 'ਚ, ਨਹੀਂ, ਬਿਲਕੁਲ ਇੰਜ ਨਹੀਂ ਹੁੰਦਾ। ਲੇਕਿਨ ਅੱਲਾ ਤਾਲਾ ਇੰਜ ਨਹੀਂ ਕੋਈ ਅੰਧੀ ਬਹਿਰੀ ਨਹੀਂ ਤਾਕਤ ਸੋਚਦੇ ਸਮਝਦੇ ਨਹੀਂ। ਅੱਲਾ ਤਾਲਾ ਦਾ ਹਰ ਕੰਮ 'ਚ ਹਕਮਤ ਹੁੰਦਾ। ਦੂਸਰਿਆਂ ਨੂੰ ਵੀ ਮੁਖਾਲਫਾਂ ਨੂੰ ਵੀ ਅੱਲਾ ਤਾਲਾ ਇਸ ਤਰ੍ਹਾਂ ਨਹੀਂ ਕਰਦੇ ਕਿ ਤੁਸੀਂ ਗਲਤੀ ਤਾਂ ਗਲਤੀ। ਕਿੰਨੀ ਵਾਰੀ ਬਾਅਦ 'ਚ ਜਿਸ ਮੁਸਲਮਾਨਾਂ ਦੀ ਬਹੁਤ ਵੱਡੀ ਜਮਾਤ ਅਕਸਰੀਅਤ ਹੋਈ ਹੈ, ਉਸੇ ਕਈ ਵਾਰੀ ਕਬਰ 'ਚ ਆ ਕੇ ਜੰਗ ਲੜੀ, ਅੱਗੋਂ ਇੰਨੀ ਕੁੱਟ ਪਈ ਹੈ ਮੁਸਲਮਾਨਾਂ ਨੂੰ ਫਤਹ ਮੱਕਾ ਤੋਂ ਬਾਅਦ ਦੀਆਂ ਜੰਗਾਂ 'ਚ। ਜਿਸ ਤਰ੍ਹਾਂ ਖਾਸ ਇੰਝ ਲੱਗਦਾ ਸੀ ਕਿ ਹੁਣ ਦੁਸ਼ਮਣ ਹੀ ਕੋਈ ਨਹੀਂ ਰਿਹਾ। ਤੇ ਅੱਲਾ ਤਾਲਾ ਕਹਿੰਦਾ ਸੀ ਕੋਈ ਅੱਲਾ ਦੀ ਹਰ ਮੁਸੀਬਤ ਜਿਹੜੀ ਹਰ ਚੀਜ਼ ਅੱਲਾ ਦੀ ਇਜਾਜ਼ਤ ਨਾਲ ਹੀ ਹੁੰਦੀ।
है, लेकिन ਉਹਦੇ ਪਿੱਛੇ ਅੱਲਾ ਦੀ ਹਕਮਤ ਕਾਰਨ ਫਰਮਾਇਆ। ਉਹਦੀ ਵਜ੍ਹਾ ਹਕਮਤ ਹੈ ਕਿ ਅੱਲਾ ਸੱਚੇ ਮੂਮਨਾਂ ਦਾ ਨਖੇੜਾ ਕਰਨਾ ਚਾਹੁੰਦੇ। ਆਖਿਆ ਇਹ ਵੀ ਜਿਹੜੀ ਇਹਦੇ ਵਿੱਚ ਵੀ ਹੁਣ ਵਜ੍ਹਾ ਵੀ ਦੱਸ ਦਿੱਤੀ ਹੈ ਕਿ ਅੱਲਾ ਤਾਲਾ ਇੰਜ ਨਹੀਂ ਤੁਹਾਨੂੰ ਛੱਡ ਦੇਣਾ ਕਿ ਕਲਮਾ ਪੜ੍ਹ ਲਿਆ ਤੇ ਅੱਲਾ ਤਾਲਾ ਆਂਦੇ ਨੇ ਮੈਂ ਤੇ ਤੁਹਾਨੂੰ ਇੰਜ ਕ੍ਰਸ਼ ਕਰਕੇ ਤੁਹਾਨੂੰ ਅਜ਼ਮਾਣਾ, ਲਾ ਕੇ ਰੱਖ ਦਿਆਂਗੇ। ਤੇ ਅੱਲਾ ਕਹਿੰਦੇ ਨੇ ਸੱਚਿਆਂ ਮੂਮਨਾਂ ਦਾ ਨਖੇੜਾ ਕਰਨਾ ਚਾਹੁੰਦਾ ਸੀ ਵੀ ਤੁਹਾਡੇ ਵਿੱਚ ਉਹ ਕਿਹੜੇ ਨੇ ਜਿਨ੍ਹਾਂ ਤੇ ਟਰਸਟ ਕੀਤਾ ਜਾ ਸਕਦਾ, ਜੈਨੂਇਨ ਟਰਸਟ ਕੀਤਾ ਜਾ ਸਕਦਾ। ਉਹਨਾਂ ਦਾ ਨਖੇੜਾ ਅੱਲਾ ਤਾਲਾ ਕਹਿੰਦੇ ਨੇ ਕਰਨ ਵਾਸਤੇ। ਇਸ ਤੋਂ ਅਗਲੀ ਆਇਤ 'ਚ ਅੱਲਾ ਤਾਲਾ ਆਂਦੇ ਨੇ ਉਹ ਔਰ ਉਹਨਾਂ ਦਾ ਵੀ ਜਿਹੜੇ ਸ਼ੁਰੂ ਤੋਂ ਹੀ ਮੁਨਾਫਕਤ ਇਖਤਿਆਰ ਕਰੀ ਬੈਠੇ ਨੇ, ਇਹਨਾਂ ਨੂੰ ਜਦੋਂ ਆਖਿਆ ਗਿਆ ਕਿ ਅੱਲਾ ਦੀ ਰਾਹ ਵਿੱਚ ਜੰਗ ਕਰੋ ਜਾਂ ਕਮ ਅਜ਼ ਕਮ ਆਪਣੇ ਸ਼ਹਿਰ ਦਾ ਹੀ ਦਫਾ ਕਰੋ, ਤੇ ਉਹਨਾਂ ਆਖਿਆ ਕਿ ਸਾਨੂੰ ਪਤਾ ਹੈ ਕਿ ਜੰਗ ਹੀ ਨਹੀਂ ਹੋਣੀ, ਤੇ ਜੇ ਪਤਾ ਹੁੰਦਾ ਵਾ ਜੰਗ ਹੋਣੀ ਹੈ ਤੇ ਅਸੀਂ ਜ਼ਰੂਰ ਤੁਹਾਡੇ ਨਾਲ ਜਾਂਦੇ। ਉਸ ਦਿਨ ਇਹ ਲੋਕ ਈਮਾਨ ਦੇ ਨਹੀਂ ਕੁਫਰ ਦੇ ਉਸ ਦਿਨ ਇਹ ਲੋਕ ਈਮਾਨ ਦੇ ਨਹੀਂ ਕੁਫਰ ਦੇ ਬਹੁਤੇ ਨੇੜੇ ਸਨ। ਉਸ ਦਿਨ ਉਹ ਗੱਲਾਂ ਕਹਿ ਰਹੇ ਸਨ ਜਿਹੜੀਆਂ ਉਹਨਾਂ ਦੇ ਦਿਲਾਂ ਵਿੱਚ ਨਹੀਂ ਸਨ, ਪਰ ਅੱਲਾ ਤਾਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ ਜੋ ਕੁਝ ਉਹ ਛੁਪਾਉਂਦੇ ਸਨ। ਅੱਲਾ ਤਾਲਾ ਕਹਿੰਦੇ ਨੇ ਕਿ ਅੱਲਾ ਤਾਲਾ ਉਹਨਾਂ ਦਾ ਵੀ ਨਖੇੜਾ ਕਰਨਾ ਚਾਹੁੰਦੇ ਹਨ ਜਿਹੜੇ ਸ਼ੁਰੂ ਤੋਂ ਹੀ, ਪਹਿਲੇ ਇਹ ਨਹੀਂ ਕਿ ਮੋਮਨਾਂ ਦਾ ਹੀ ਉੱਤੇ ਅੱਲਾ ਆਖਿਆ ਕਿ ਮੈਂ ਮੋਮਨਾਂ ਦਾ ਨਖੇੜਾ, ਅੱਲਾ ਤਾਲਾ ਕਹਿੰਦੇ ਨੇ ਉਹਨਾਂ ਦਾ ਵੀ ਨਖੇੜਾ ਕਰਨਾ ਜਿਹੜੇ ਸ਼ੁਰੂ ਤੋਂ ਹੀ ਮੁਨਾਫਕਤ ਇਖਤਿਆਰ ਕੇ ਬੈਠੇ ਹਨ। ਇਹਨਾਂ ਨੂੰ ਜਦੋਂ ਆਖਿਆ ਕਿ ਅੱਲਾ ਦੀ ਰਾਹ ਜੰਗ ਕਰੋ ਜਾਂ ਇੰਨਾ ਹੀ ਕਰੋ ਕਮ ਅਜ਼ ਕਮ, ਕਿਉਂਕਿ ਚਲੋ ਜੰਗ ਤੇ ਮੁਸਲਮਾਨ ਤੇ ਮੁਸ਼ਰਕਾਂ ਦੀ, ਲੇਕਿਨ ਸ਼ਹਿਰ ਦਾ ਕਬੀਲੇ ਅਸੀਂ ਮਸਲ ਸ਼ਹਿਰ ਤੇ ਤੁਹਾਡਾ ਹੀ ਹੈ ਜਿਹਦੇ ਤੇ ਅਟੈਕ ਹੋਇਆ, ਤੇ ਆਓ ਸ਼ਹਿਰ ਦੇ ਦਫਾ ਵਾਸਤੇ ਬਾਹਰ ਨਿਕਲੋ ਤਾਂ ਕਿ ਇਹ ਵੀ ਇੱਕ ਮਕਸਦ ਹੁੰਦਾ ਅਗਲੇ ਵੀ ਮਰੂਬ ਹੋਣ, ਉਹਨਾਂ ਨੂੰ ਪਤਾ ਲੱਗੇ ਵੀ ਇਹ ਤਾਂ ਪੂਰਾ ਸ਼ਹਿਰ ਅੱਗੇ ਖੜੇ ਆ ਵੀ ਇਹ ਆਇਮਾ ਦਾ ਨਹੀਂ, ਤੇ ਉਹ ਕਰੋ। ਤੇ ਆਖਿਆ ਕਿ ਸਾਨੂੰ ਪਤਾ ਹੈ ਕਿ, ਤੇ ਅੱਗੋਂ ਬਹਾਨਾ ਕੀ ਬਣਾਉਂਦੇ ਨੇ ਮੁਨਾਫਕਤ ਜਿਹੜੀ ਸ਼ੁਰੂ ਤੋਂ ਹੀ ਹੈ ਪੈਂਦੇ ਨੇ ਕਿ ਸਾਨੂੰ ਤੇ ਪਤਾ ਸੀ, ਸਾਨੂੰ ਤੇ ਇੰਜ ਸੀ ਕਿ ਜੰਗ ਕੋ ਨਹੀਂ ਹੋਣੀ, ਤੇ ਅਸੀਂ ਤੇ ਇਸ ਵਾਸਤੇ ਤੁਹਾਡੇ ਜੇ ਪਤਾ ਹੁੰਦਾ ਨਾ ਜੰਗ ਹੋਣੀ ਹੈ, ਇਹ ਬਹਾਨਾ ਪੈ ਬਣਾਉਂਦੇ ਵੀ ਆਂਦੇ ਨੇ ਸਾਨੂੰ ਤੇ ਪਤਾ ਹੀ ਨਹੀਂ ਸੀ ਵੇ ਜੰਗ ਹੋਣੀ ਹੈ, ਅਸਾਂ ਸਮਝਿਆ ਸੀ ਕਿ ਇਹਨਾਂ ਕੋਈ ਨਹੀਂ ਅੱਲਾ ਨਾਲ। ਵਜ੍ਹਾ ਕੀ ਬਹਾਨੇ ਕੀ ਬਣਾਉਂਦੇ ਅੱਲਾ ਨਾਲ ਹੈ, ਫਰਿਸ਼ਤੇ ਨਾਲ ਨੇ, ਵਿੱਚੋਂ ਪੋਲੀ ਮਿੱਠੀ ਮਿੱਠੀ ਤਨਕੀਦ ਵੀ ਕਰਦੇ ਨੇ ਵੀ ਪੈਗੰਬਰ ਦੀ ਮੌਜੂਦਗੀ 'ਚ ਕਿਵੇਂ ਕੁਝ ਹੋ ਸਕਦਾ। ਅੱਲਾ ਦਾ ਵਾਅਦਾ 5000 ਉੱਥੇ ਫਰਿਸ਼ਤੇ ਖੜੇ ਹੋਣੇ ਨੇ ਤੇ ਫਰਿਸ਼ਤੇ ਹੀ ਸਾਰਾ ਕੰਮ ਕਰਨੇ, ਤੇ ਅਸੀਂ ਤੇ ਇਸ ਵਜ੍ਹਾ ਤੋਂ ਤੁਹਾਡੇ ਨਾਲ ਨਹੀਂ ਗਏ। ਤੇ ਉਸ ਦਿਨ ਇਹਨਾਂ ਲੋਕਾਂ ਨੇ ਅੱਲਾ ਕਹਿੰਦੇ ਨੇ ਕਿ ਉਸ ਦਿਨ ਇਹ ਗਲਤ ਗੱਲਾਂ ਕਰ ਰਹੇ ਹਨ, ਇਹਨਾਂ ਦੇ ਅੰਦਰ ਇਹਨਾਂ ਨੂੰ ਪਤਾ ਸੀ ਜੋ ਕੁਝ ਹੋਣਾ, ਇਹ ਸਾਰੀਆਂ ਚੀਜ਼ਾਂ ਸਮਝਦੇ ਨੇ। ਬਦਰ 'ਚ ਇਹਨਾਂ ਵੇਖੇ ਹੈ, ਲੇਕਿਨ ਇਸ ਤੋਂ ਪਹਿਲੇ ਵੀ ਚੀਜ਼ਾਂ 'ਚ ਇਹਨਾਂ ਵੇਖਿਆ, ਸਾਰਾ ਸਮਝਦੇ ਨੇ, ਲੇਕਿਨ ਇਹ ਬਾਨੇ ਮੁਨਾਫਕ ਨੇ, ਇਹ ਨਹੀਂ ਤੁਹਾਡੇ ਨਾਲ ਅੰਦਰੋਂ ਮਲੇ ਨੇ। ਤੇ ਉਸ ਦਿਨ ਲੋਕਾਂ ਦੇ ਇਮਾਨ ਕੁਫਰ ਦੇ ਜ਼ਿਆਦਾ, ਉਸ ਟਾਈਮ ਉਹ ਲੋਕ ਜਿਹੜੇ ਨੇ ਉਹ ਕੁਫਰ ਦੇ ਨੇੜੇ ਆਣ ਇਮਾਨ ਨਾਲ। ਇਹ ਮੁਸਲਮਾਨਾਂ ਦੀ ਗੱਲ ਹੋ ਰਹੀ ਹੈ, ਪੈਗੰਬਰ ਦੇ ਸਾਥੀਆਂ ਦੀ। ਇਹ ਅੱਲਾ ਦੱਸ ਰਹੇ ਨੇ, ਅੱਲਾ ਨਾ ਇਹ ਸਾਰੀਆਂ ਚੀਜ਼ਾਂ ਦੱਸਦੇ ਤੇ ਪੈਗੰਬਰ ਨੂੰ ਕੋਈ ਨਹੀਂ ਸੀ ਪਤਾ ਲੱਗਣਾ, ਅਨਲੈਸ ਕੋਈ ਐਸੇ ਸਾਹਮਣੇ ਚੀਜ਼ਾਂ ਜਿਨ੍ਹਾਂ ਇਨਸਾਨੀ ਹੱਦ ਤੱਕ ਹੀ ਪਤਾ ਲੱਗਣਾ ਸੀ। ਤੇ ਉਹ ਕੁਫਰ ਦੇ ਨੇੜੇ ਸਨ ਔਰ ਉਸ ਦਿਨ ਉਹ ਗੱਲਾਂ ਕਰ ਰਹੇ ਸਨ, ਉਹ ਗੱਲਾਂ ਕਰ ਰਹੇ ਜਿਹੜੀਆਂ ਉਹਨਾਂ ਦੇ ਦਿਲਾਂ ਵਿੱਚ ਨਾ, ਉਹਨਾਂ ਦੇ ਦਿਲਾਂ ਵਿੱਚ ਮੁਨਾਫਕਤ ਸੀ, ਸੱਚ ਨਾ ਬੋਲ ਰਹੇ। ਜਿਹੜੀਆਂ ਗੱਲਾਂ ਕਰ ਰਹੇ ਹਨ ਉਹ ਤੁਹਾਨੂੰ ਮਸਲ ਕਨਫਿਊਜ਼ ਕਰਨ ਵਾਸਤੇ ਜਾਂ ਤੁਹਾਡੇ ਨਾਲ ਹਮਦਰਦੀ ਜਤਾਉਣ ਵਾਸਤੇ ਜਾਂ ਮਾਜ਼ਰਤ ਕਰਨ ਵਾਸਤੇ ਜਾਂ ਦਾਅ ਲਾਉਣ ਵਾਸਤੇ ਕਰ ਰਹੇ ਹਨ, ਜਿਹੜੇ ਉਹਨਾਂ ਨਹੀਂ ਸਨ। ਪਰ ਅੱਲਾ ਤਾਂ ਉਹਨਾਂ ਨੂੰ ਬੜੇ ਚੰਗੀ ਤਰ੍ਹਾਂ ਜਾਣਦਾ ਸੀ। ਅੱਲਾ ਤੇ ਜਾਣਦਾ ਹਰ ਚੀਜ਼। ਅੱਲਾ ਤੇ ਅੱਜ ਵੀ ਕੋਈ ਅਗਲੇ ਅੰਦਰ ਬਹਿ ਕੇ ਵੀ ਜੋ ਕਰਦਾ, ਜੋ ਮੈਂ ਗੱਲ ਕਰ ਰਿਹਾ, ਅੱਲਾ ਤਾਲਾ ਨੇ ਵੀ ਪਤਾ ਹੈ ਕਿ ਕਿਹੜੀ ਨੀਅਤ ਨਾਲ ਬੰਦਾ ਕਰੇ। ਕਿਆ ਇਹ ਇਲਮ ਹੀ ਦੱਸ ਰਿਹਾ ਹੈ ਜਾਂ ਇਹਦਾ ਆਪਣਾ ਵੀ ਕੋਈ ਮਕਸਦ ਹੈ ਜਿਹਦੇ ਵਿੱਚ ਕਰੇ। ਹਰ ਇਨਸਾਨ ਨਾਲ ਅੱਲਾ ਤਾਲਾ ਇਸ ਤਰ੍ਹਾਂ, ਅੱਲਾ ਤਾਲਾ ਔਰ ਹਰ ਜਗ੍ਹਾ ਮੌਜੂਦ ਨੇ, ਜ਼ਿੰਦਾ ਨੇ, ਮੌਜੂਦ ਨੇ, ਸਿਰਫ ਪਰਦੇ 'ਚ ਨੇ, ਮੇਰੇ ਕੋਲ ਨਹੀਂ ਇੱਥੇ ਅੱਲਾ ਤਾਲਾ। ਲੇਕਿਨ ਇਹ ਅੱਲਾ ਦਾ ਵਾਅਦਾ ਹੈ ਕਿ ਜਿੱਥੇ ਵੀ ਤੁਸੀਂ ਮੈਂ ਕੋਲ ਹਾਂ, ਮੈਂ ਸਾਰਾ ਕੁਝ ਵੇਖ ਸੁਣ ਰਿਹਾ। ਤੋਂ ਬੜੀ ਚੰਗੀ ਤਰ੍ਹਾਂ ਜਾਣਦਾ ਸੀ ਜੋ ਕੁਝ ਉਹ ਛੁਪਾ ਰਿਹਾ। ਅੱਲਾ ਤਾਲਾ ਜਾਣਦੇ ਨੇ ਜੋ ਕੁਝ ਉਹ ਛੁਪਾ ਰਹੇ ਸਨ ਉਸ ਟਾਈਮ ਵੀ। ਅਗਲੀ ਤਾਂ ਅੱਜ ਅੱਲਾ ਤਾਲਾ ਕਹਿੰਦੇ ਜਿਹੜੇ ਬੈਠੇ ਰਹੇ ਔਰ ਆਪਣੇ ਉਹਨਾਂ ਭਾਈਆਂ ਦੇ ਬਾਰੇ ਇਹ ਆਖ ਦਿੱਤਾ ਕਿ ਅਗਰ ਉਹ ਸਾਡੀ ਗੱਲ ਮੰਨ ਲੈਂਦੇ ਤੇ ਇਸ ਤਰ੍ਹਾਂ ਕਤਲ ਨਾ ਹੁੰਦੇ। ਇਹਨਾਂ ਨੂੰ ਕਹਿ ਦਿਓ ਕਿ ਠੀਕ ਹੈ, ਹੁਣ ਜਦੋਂ ਤੁਸੀਂ ਮਰਨ ਲੱਗੋ ਤੇ ਫਿਰ ਆਪਣੀ ਮੌਤ ਨੂੰ ਟਾਲ ਕੇ ਵਿਖਾਣਾ।
ਇਹ ਫਿਰ ਅੱਲਾਹ ਤਾਲਾ ਕਹਿੰਦੇ ਨੇ ਵੀ ਇਹ ਜਿਹੜੇ ਉਦੋਂ ਘਰਾਂ 'ਚ ਬੈਠੇ ਰਹੇ ਨੇ ਇਸ ਤਰ੍ਹਾਂ ਦੇ ਬਹਾਨੇ ਬਣਾ ਕੇ ਤਾਂ ਹੁਣ ਆਉਂਦੇ ਨੇ ਤੇ ਜਿਹੜੇ ਜੰਗ 'ਚ ਜਿਹੜੇ ਬੰਦੇ ਗਏ ਨੇ ਜਿਹੜੇ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਜ਼ਖਮ ਲੱਗੇ ਨੇ ਇਹ ਘਰਾਂ 'ਚ ਬੈਠੇ ਰਹੇ ਤੇ ਉਹਨਾਂ ਭਾਈਆਂ ਦੇ ਬਾਰੇ ਜਿਹੜੇ ਲੜਾਈ ਵਾਸਤੇ ਗਏ ਸਨ ਉਹਨਾਂ ਦੇ ਮੁਤਲਕ ਉਹਨਾਂ ਆਖਿਆ ਜੇ ਉਦੋਂ ਸਾਡੀ ਗੱਲ ਮੰਨ ਲੈਂਦੇ ਨਾ ਇਹ ਪੈਗੰਬਰ ਦੀ ਗੱਲ ਨਾ ਮੰਨਦੇ ਵੀ ਇਹਨੇ ਤੇ ਮਰਵਾਣਾ ਹੀ ਸੀ ਸਾਨੂੰ ਇਹ ਬਹਾਨੇ ਬੁਨੇ ਬਣਾ ਕੇ ਕਿ ਫਰਿਸ਼ਤੇ ਨੇ ਤੇ ਅੱਲਾਹ ਮਦਦ ਕਰੇਗਾ ਤੇ ਮੰਨ ਲੈਂਦੇ ਜੇ ਸ਼ਹਿਰ ਦੇ ਅੰਦਰ ਹੀ ਰਹਿ ਕੇ ਜਿਹੜਾ ਪੈਗੰਬਰ ਸਾਡਾ ਮਸ਼ਵਰਾ ਮੰਨ ਲੈਂਦਾ ਜਾਂ ਇਹਦੇ ਸਾਥੀ ਤੇ ਅੰਦਰ ਰਹਿ ਕੇ ਤੇ ਇਸ ਤਰ੍ਹਾਂ ਕਤਲ ਨਾ ਹੁੰਦੇ ਵੇਖੋ ਤੁਸੀਂ ਪ੍ਰਾਪੋਗੰਡਾ ਕੀ ਵੇ ਇਹਨਾਂ ਗੱਲ ਮੰਨ ਲੈਂਦੇ ਤੇ ਕਤਲ ਨਾ ਹੁੰਦੇ ਇਸ ਤਰ੍ਹਾਂ ਜਿਵੇਂ ਜੰਗ 'ਚ ਕੋਈ ਕਤਲ ਹੋ ਗਏ ਨੇ ਇਹਨਾਂ ਨੂੰ ਅੱਲਾਹ ਤਾਲਾ ਕਹਿੰਦੇ ਨੇ ਇਹਨਾਂ ਨੂੰ ਦੱਸ ਦਿਓ ਕਿ ਠੀਕ ਹੈ ਚਲੋ ਇਹ ਤਾਂ ਮਾਮਲਾ ਹੋ ਗਿਆ ਹੁਣ ਤੁਸੀਂ ਜਿਹੜੇ ਜਿਸੇ ਮਰਨ ਲੱਗੋ ਜਿਹੜੇ ਘਰਾਂ 'ਚ ਬੈਠੇ ਹੋ ਤੇ ਸੇਫ ਤਰੀਨ ਜਗ੍ਹਾ 'ਚ ਬਹਿ ਜਾਣਾ ਤੇ ਜਦੋਂ ਮੌਤ ਆਈ ਤੇ ਫਿਰ ਟਾਲ ਕੇ ਨਾ ਤੇ ਇਸ ਆਪਣੀ ਗੱਲ ਨੂੰ ਸਾਬਤ ਕਰਨਾ ਦੱਸਣਾ ਵੇਖ ਲਓ ਮੈਂ ਤੇ ਇਹ ਜੰਗਲ ਨਹੀਂ ਗਿਆ ਤੇ ਮੇਰੇ ਤੇ ਮੌਤ ਨਹੀਂ ਆਈ ਇਹ ਸਾਰੀ ਆਇਤਾਂ ਜਿਹੜੀਆਂ ਨੇ ਅੱਗੋਂ ਵੀ ਅਜੇ ਇਸ ਤਰ੍ਹਾਂ ਹੀ ਜੰਗੇ ਉਹਦੇ ਸਾਰੇ ਵਾਕਿਆਤ ਫਿਰ ਪੈਗੰਬਰ ਤੇ ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇ ਪ੍ਰਾਪੋਗੰਡੇ ਕੀਤੇ ਜਾ ਰਹੇ ਨੇ 5 6 7 8 10 ਮਕਸਦ ਨੇ ਲਹਿਦਾ ਕੀਤਾ ਜਾ ਰਿਹਾ ਹੈ ਤਜ਼ਕੀਆ ਕੀਤਾ ਜਾ ਰਿਹਾ ਲੋਕਾਂ ਦਾ ਉਹਨਾਂ ਦੀ ਤਰਬੀਅਤ ਕੀਤੀ ਜਾ ਰਹੀ ਹੈ ਇਹ ਤੇ ਇਨਸ਼ਾ ਅੱਲਾ ਅਗਲੀ ਆਇਤ 'ਚ ਇਸ ਤੋਂ ਹੀ ਅਗਲੀ ਗੱਲ ਸ਼ੁਰੂ ਕਰਾਂਗੇ ਅੱਲਾ ਦੇ ਫਜ਼ਲ ਨਾਲ